ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇੱਕ ਅਜਿਹੀ ਖਬਰ ਤੋਂ ਜਿਹਦੇ ਉੱਤੇ ਨਜ਼ਰਾਂ ਸਾਰੇ ਪੰਜਾਬ ਦੀਆਂ ਸੀਗੀਆਂ। ਬਹੁਤ ਸਾਰੇ ਸਰਕਾਰ ਦੇ ਆਲੋਚਕਾਂ ਨੇ, ਬਹੁਤ ਸਾਰੇ ਖਬਰ ਦੇ ਤੌਰ ਤੇ ਵਿਸ਼ਲੇਸ਼ਕਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਵੀ ਜਾਣਾ ਚਾਹੀਦਾ ਸੀ, ਕਿਉਂਕਿ ਖਬਰ ਹੈ ਹੀ ਬਹੁਤ ਵੱਡੀ, ਮਸਲਾ ਹੈ ਹੀ ਬਹੁਤ ਵੱਡਾ। ਪਰ ਸਰਕਾਰ ਕੋਲੇ ਤੁਹਾਨੂੰ ਪਤਾ ਹੀ ਹੈ, ਚੋਰ ਮੋਰੀਆਂ ਹੁੰਦੀਆਂ, ਲੁਕਾ ਕੇ ਚੀਜ਼ਾਂ ਨੂੰ ਰੱਖਣਾ ਜਾਂ ਕਿਵੇਂ ਵੀ। ਗੱਲ ਕਰੀਏ ਕੇਂਦਰੀ ਖੇਤੀ ਨੀਤੀ ਦੀ ਜਾਂ ਖਰੜੇ ਦੀ, ਕੇਂਦਰੀ ਖੇਤੀ ਖਰੜੇ ਦੀ, ਇਹਨੂੰ ਕਹਿੰਦੇ ਵਿਧਾਨ ਸਭਾ ਦੀ ਬਜਾਏ ਹੁਣ ਜਿਹੜਾ ਕੋਈ ਡਟਵਾਂ ਸਟੈਂਡ ਲੈਂਦਾ ਉਹ ਤਾਂ ਫਿਰ ਵਿਧਾਨ ਸਭਾ ਦੇ ਵਿੱਚ ਗੱਲ ਕਰਦਾ ਨਾ, ਸਰਕਾਰ ਦੇ ਤੌਰ ਤੇ ਜਦੋਂ ਉਹ ਗੱਲ ਜਾਂਦੀ ਹੈ। ਕਾਗਜ਼ੀ ਪੱਤਰੀ ਰੱਦ ਕਰਕੇ ਪੰਜਾਬ ਸਰਕਾਰ ਨੇ ਭੇਜਤਾ ਜੀ ਚੁੱਪ ਚਪੀਤੇ। ਪ੍ਰਵੀਨ ਜੀ, 25 ਨਵੰਬਰ ਨੂੰ ਕੇਂਦਰ ਸਰਕਾਰ ਨੇ ਇੱਕ ਖਰੜਾ ਪੰਜਾਬ ਸਰਕਾਰ ਨੂੰ ਭੇਜਿਆ ਸੀ, ਜਿਹੜਾ ਮੰਡੀਕਰਨ, ਮਾਰਕੀਟਿੰਗ ਇਹਦੇ ਨਾਲ ਸੰਬੰਧਿਤ ਖੇਤੀ ਪਾਲਿਸੀ ਦੇ ਆਧਾਰ ਤੇ ਇਹ ਕਹਿ ਕੇ ਲਓ ਜੀ ਖੇਤੀ ਸੂਬੇ ਦਾ ਵਿਸ਼ਾ, ਇਸ ਲਈ ਤੁਹਾਨੂੰ ਅਧਿਕਾਰ ਦਿੰਨੇ ਆ, ਤੁਸੀਂ ਇਸ ਨੂੰ ਅਮਲੀ ਜਮਾ ਪਹਿਨਾਓ। ਮਤਲਬ ਜੇ ਖੇਤੀ ਸੂਬੇ ਦਾ ਵਿਸ਼ਾ, ਫਿਰ ਤੁਸੀਂ ਖਰੜਾ ਬਣਾ ਕੇ ਕਿਉਂ ਭੇਜ ਰਹੇ ਹੋ? ਫਿਰ ਸੂਬੇ ਨੂੰ ਕਹੋ ਕਿ ਭਾਈ ਤੁਸੀਂ ਆਪਣੀ ਖੇਤੀ ਨੀਤੀ ਬਣਾਓ ਤੇ ਆਪਣੀ ਚਲਾਓ। ਤੁਸੀਂ ਉਸ ਦੇ ਵਿੱਚ ਬਕਾਇਦਾ ਤੌਰ ਤੇ ਦਰਜ ਕੀਤਾ ਕਿ ਜਿੰਨੇ ਸਿੱਲੋ ਨੇ ਉਹਨਾਂ ਨੂੰ ਮੰਡੀ ਦਾ ਦਰਜਾ ਦੇ ਦਿਓ, ਹੈ ਨਾ। ਜਿੰਨੇ ਪ੍ਰਾਈਵੇਟ ਅਦਾਰੇ ਨੇ ਉਹ ਜਿੱਥੋਂ ਚਾਹੁਣ ਆ ਕੇ ਖਰੀਦ ਫਰੋਖਤ ਕਰਨ, ਜੋ ਮਰਜ਼ੀ ਕਰਨ। ਸੋ ਇਹ ਲਗਭਗ ਉਸੇ ਤਰ੍ਹਾਂ ਦਾ ਖਰੜਾ ਸੀਗਾ ਜਿਹੋ ਜਿਹੇ 3 ਖੇਤੀ ਕਾਨੂੰਨਾਂ 'ਚ ਇੱਕ ਕਾਨੂੰਨ ਸੀਗਾ, ਜਾਂ 1.5 ਕਾਨੂੰਨ ਦਾ ਇਹ ਨੇੜੇ ਤੇੜੇ ਜਾ ਰਿਹਾ ਸੀਗਾ ਕਿ ਉਸ ਨੂੰ ਹੀ ਇੰਪਲੀਮੈਂਟ ਕਰਨ ਦੀ, ਲਾਗੂ ਕਰਨ ਦੀ ਕਵਾਇਦ ਹੈ। ਸੋ ਇਸ ਨੂੰ ਪੰਜਾਬ ਸਰਕਾਰ ਕੋਲ 25 ਨਵੰਬਰ ਦਾ ਆਇਆ ਵਾ ਤੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦਬਾ ਕੇ ਬੈਠੇ ਰਹੇ, ਬਾਹਰ ਭਾਪ ਨਹੀਂ ਨਿਕਲਣ ਦਿੱਤੀ। ਠੀਕ ਹੈ ਜੀ। ਪਰ ਸਰਦਾਰ ਹਮੀਰ ਸਿੰਘ ਹੋਰੀ ਇਹ ਰਿਪੋਰਟ ਕੱਢ ਲਿਆ ਜੀ। ਤੇ ਜਦੋਂ ਇਹ ਖਬਰ ਜਨਤਕ ਹੋਈ, ਉਸ ਤੋਂ ਬਾਅਦ ਮੀਡੀਆ ਤੱਕ ਆਈ ਤੇ ਫਿਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਤੇ ਫਿਰ ਇਹ ਖਰੜੇ ਤੇ ਚਰਚਾ ਸ਼ੁਰੂ ਹੋਈ ਤੇ ਪੰਜਾਬ ਸਰਕਾਰ ਨੂੰ ਫਿਕਰ ਹੋਇਆ ਕਿ ਕਿਤੇ ਕੇਂਦਰ ਖਿਲਾਫ ਜਿਹੜਾ ਮੋਰਚਾ ਚੱਲ ਰਿਹਾ ਉਹ ਸਾਡੇ ਖਿਲਾਫ ਨਾ ਲੱਗ ਜਾਵੇ। ਫਿਰ ਭੱਜ ਨੱਠ ਕਰਦਿਆਂ ਖੇਤੀਬਾੜੀ ਮੰਤਰੀ ਸਾਡੇ ਸਾਹਮਣੇ ਆਏ, ਗੁਰਮੀਤ ਖੁੱਡੀਆਂ ਜੀ ਹੋਰੀ, ਔਰ ਉਹਨਾਂ ਨੇ ਪੰਜਾਬ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਰੱਖ ਲਈ। ਮੀਟਿੰਗ ਰੱਖਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਸਾਰੇ ਖਾਸੇ ਸਪਸ਼ਟ ਕਰਤੇ ਕਿ ਇਹ ਖਤਰੇ ਨੇ, ਇਹਦੇ ਨਾਲ ਏਦਾਂ ਮੰਡੀ ਮੁੱਕ ਜਾਣੀ ਆ, ਮੰਡੀ ਮੁੱਕ ਗਈ ਤਾਂ ਏਦਾਂ ਸੜਕਾਂ ਮੁੱਕਣੀਆਂ, ਪਿੰਡ ਮੁੱਕਣੇ, ਇਹਨਾਂ ਪੰਜਾਬ ਦੀ ਸਮੁੱਚੀ ਜਿਹੜਾ ਵਪਾਰੀ ਵਰਗਾ, ਦੁਕਾਨਦਾਰ ਵਰਗਾ, ਉਹਦੇ ਤੇ ਵੀ ਅਸਰ ਪੈਣਾ। ਸੋ ਸਮੁੱਚੀ ਪ੍ਰਕਿਰਿਆ ਜਦੋਂ ਸਮਝਾਈ, ਫਿਰ ਕਹਿੰਦੇ ਅੱਛਾ ਜੀ ਇੰਨੀ ਖਤਰਨਾਕ ਗੱਲ ਹੋ ਜੀ, ਫਿਰ ਆਪਾਂ ਤਾਂ ਇਹਨੂੰ ਮੁੱਢੋਂ ਰੱਦ ਕਰ ਦਾਂਗੇ। ਉਸ ਤੋਂ ਬਾਅਦ ਲਗਾਤਾਰ ਸਰਕਾਰ ਥੋੜੇ ਵਕਫੇ ਬਾਅਦ ਇਹਨੂੰ ਗਾਂਹ ਵਧਾਉਂਦੀ ਰਹੀ, ਕਿਉਂਕਿ ਸ਼ੁਰੂ 'ਚ ਜਦੋਂ ਉਹਨਾਂ ਨੇ ਭੇਜੀ ਸੀ ਤਾਂ 15 ਦਿਨਾਂ 'ਚ ਜਵਾਬ ਦੇਣਾ ਸੀ। ਫਿਰ ਇਹਨਾਂ ਨੇ ਕੇਂਦਰ ਤੋਂ ਉਹਦੇ ਜਵਾਬ ਦੇ ਲਈ ਸਮਾਂ ਮੰਗ ਲਿਆ ਕਿ ਸਾਨੂੰ ਵੱਧ ਸਮਾਂ ਦਿੱਤਾ ਜਾਵੇ, ਅਸੀਂ ਇਹਨੂੰ ਅਜੇ ਬਾਚ ਰਹੇ ਹਾਂ। ਜੀ। ਫਿਰ ਜਦੋਂ ਸਰਕਾਰ ਢਿੱਲੀ ਪੈਣ ਲੱਗੀ ਤੇ ਇੱਧਰ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ ਹੋਈ ਔਰ ਮੀਡੀਆ 'ਚ ਮੁੱਦਾ ਬਣਨ ਲੱਗਾ, ਤਾਂ ਫਿਰ ਸਰਕਾਰ ਨੇ ਵਿੱਚ ਜੇ ਨੂੰ ਜੀ ਅਸੀਂ ਜੀ ਆਪਣੇ ਅਫਸਰਾਂ ਨਾਲ ਮੀਟਿੰਗ ਰੱਖ ਲਈ। ਹੁਣ ਜੀ ਅਸੀਂ ਕਾਨੂੰਨੀ ਨੁਕਤੇ ਤੋਂ ਦੇਖ ਰਹੇ ਹਾਂ, ਹੁਣ ਜੀ ਅਸੀਂ ਆੜਤੀ ਬੁਲਾ ਲਏ, ਹੁਣ ਜੀ ਅਸੀਂ ਸ਼ੈਲਰ ਵਾਲੇ ਬੁਲਾ ਲਏ। ਸੋ ਇਹ ਵਕਫੇ ਪਾ ਕੇ ਮੀਟਿੰਗਾਂ ਕਰ ਰਹੇ ਸੀ। ਮੈਂ ਉਸ ਸਮੇਂ ਇਹ ਗੱਲ ਲਗਾਤਾਰ ਕਰਦਾ ਰਿਹਾ ਕਿ ਸਰਕਾਰ ਇਹਨੂੰ ਬਾਈਪਾਸ ਕਰਨਾ ਚਾਹੁੰਦੀ ਹੈ, ਸਰਕਾਰ ਇਹਦੇ ਤੇ ਖੁੱਲ ਕੇ ਗੱਲ ਨਹੀਂ ਕਰਨਾ ਚਾਹੁੰਦੀ, ਪਰ ਸਰਕਾਰ ਨੂੰ ਇਹ ਵੀ ਲੱਗਦਾ ਕਿ ਜੇ ਚੁੱਪ ਕਰਕੇ ਬੈਠ ਗਏ ਫਿਰ ਸਾਡੇ ਖਿਲਾਫ ਪ੍ਰਦਰਸ਼ਨ ਹੋ ਸਕਦਾ, ਇਸ ਲਈ ਥੋੜੀ ਜਿਹੀ ਦੇਰ ਬਾਅਦ ਕੋਈ ਗੱਲ ਕਰ ਦਿਓ ਤਾਂ ਕਿ ਲੋਕਾਂ ਨੂੰ ਲੱਗੇ ਲੱਗੀ ਵੀ ਹੈ ਵੀ ਸਰਕਾਰ।
ਤੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜਥੇਬੰਦੀਆਂ ਨਾਲ ਗੱਲ ਕਰਦੇ ਆ, ਰੂਟੀਨ 'ਚ ਮੀਡੀਆ ਕਰਮੀਆਂ ਨਾਲ ਤੁਹਾਨੂੰ ਸਾਨੂੰ ਮਿਲਦੇ ਆ, ਖੁੱਡੀਆਂ ਹੋ ਰਹੀ ਹੈ, ਦਮ ਭਰਦੇ ਰਹੇ ਕਿ ਜੀ ਅਸੀਂ ਇਹਨੂੰ ਮੁੱਢੋਂ ਰੱਦ ਕਰ ਰਹੇ ਹਾਂ। ਫਿਰ ਬੜੀ ਦੇਰ ਬਾਅਦ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਰੂਪੀ ਬਿਆਨ ਆਇਆ ਕਿ ਹਾਂ ਜੀ ਪੰਜਾਬ ਦੀ ਵਿਧਾਨ ਸਭਾ 'ਚ ਇਹਨੂੰ ਰੱਦ ਕੀਤਾ ਜਾਊਗਾ। ਤੇ ਖੁੱਡੀਆਂ ਹੋਰਾਂ ਦਾ ਵੀ ਸੁਨੇਹਾ ਆ ਗਿਆ, ਅਫਸਰਾਂ ਦੇ ਵੱਲੋਂ ਵੀ ਜਾਣਕਾਰੀ ਮਿਲਣ ਲੱਗ ਪਈ ਕਿ ਹਾਂ ਜੀ ਇਹ ਦਸੰਬਰ ਦੇ ਆਖਰੀ ਦਿਨਾਂ 'ਚ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਸਕਦਾ, ਜਨਵਰੀ ਦੇ ਪਹਿਲੇ ਹਫ਼ਤੇ ਬੁਲਾਇਆ ਜਾ ਸਕਦਾ, 1 ਰੋਜ਼ਾ 2 ਰੋਜ਼ਾ ਵਿਸ਼ੇਸ਼ ਸੈਸ਼ਨ ਬੁਲਾ ਕੇ ਜੀ ਇਹਨੂੰ ਰੱਦ ਕੀਤਾ ਜਾਊਗਾ ਜੀ। ਹੁਣ ਕਹਿੰਦੇ ਜੀ ਮਸਲਾ ਆ ਗਿਆ ਕਿ ਨਵੇਂ ਸਾਲ 'ਚ ਦਾਖਲ ਹੋ ਗਏ, ਪਿਛਲਾ ਸੈਸ਼ਨ ਚੱਕਿਆ ਨਹੀਂ, ਤੇ ਜੇ ਨਵੇਂ ਸਾਲ 'ਚ ਸੈਸ਼ਨ ਕਰਨਾ ਜੀ ਫਿਰ ਪਹਿਲਾਂ ਰਾਜਪਾਲ ਦਾ ਭਾਸ਼ਣ ਕਰਾਉਣਾ ਪੈਂਦਾ, ਫਿਰ ਉਹ ਤਾਂ ਮਾਰਚ 'ਚ ਹੋਊਗਾ ਜੀ ਜਿਹੜਾ ਪੂਰਾ ਸੈਸ਼ਨ ਹੁੰਦਾ। ਠੀਕ ਹੈ, ਇਸ ਲਈ ਕਹਿੰਦੇ ਮਤਲਬ ਕਿਹੜੇ ਮਸਲੇ ਦਾ ਹੱਲ ਨਹੀਂ ਹੈਗਾ ਜੀ। ਤੇ ਮੈਂ ਕਹਿੰਦਾ ਜੇ ਰਾਜਪਾਲ ਦਾ ਭਾਸ਼ਣ ਵੀ ਕਰਾਉਣਾ ਸੀ, ਉਹ ਵੀ ਪੰਜਾਬ ਸਰਕਾਰ ਹੀ ਲਿਖ ਕੇ ਦਿੰਦੀ ਹੁੰਦੀ, ਉਹ ਤਾਂ ਉਹੀ ਪੜ੍ਹਨਾ ਪੈਂਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਫਿਰ ਉਹ 'ਚ ਇਹੀ ਪੜਵਾ ਲੈਂਦੇ ਉਹ ਤੋਂ ਕਿ ਲੈ ਭਾਈ ਹਾਂ ਪੰਜਾਬ ਨੂੰ ਇਹ ਮਨਜ਼ੂਰ ਨਹੀਂ ਕੇਂਦਰ ਦੀ ਖੇਤੀ ਖਰੜਾ, ਉੱਥੋਂ ਹੀ ਪੜਵਾ ਲੈਂਦੇ, 2 ਦਿਨ ਦਾ ਕਰ ਲੈਂਦੇ ਸੈਸ਼ਨ। ਸੋ ਪਰ ਪੰਜਾਬ ਦੀ ਵਿਧਾਨ ਸਭਾ 'ਚ ਇਹਨੂੰ ਲਿਆਉਣ ਦੀ ਬਜਾਏ ਜੀ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਨੂੰ ਰੱਦ ਕਰਨ ਦੀ ਬਜਾਏ ਖੁੱਲ ਕੇ ਇਹਦੇ ਉੱਤੇ ਤਰਕ ਵਿਤਰਕ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਚੁੱਪ ਕਰਕੇ ਕਾਗਜ਼ੀ ਪੱਤਰੀ ਜਵਾਬ ਲਿਖ ਕੇ ਭੇਜਤਾ, ਚਾਹੇ ਉਹ ਜਵਾਬ ਦੇ ਵਿੱਚ ਲਿਖ ਕੇ ਭੇਜਿਆ ਕਹਿੰਦੇ ਕਿ ਅਸੀਂ ਰੱਦ ਕਰ। ਸੋ ਹੁਣ ਜਿਹੜਾ ਸਮਾਂ ਸੀ ਉਹ 10 ਜਨਵਰੀ ਨੂੰ ਮੁੱਕਣਾ ਸੀ, ਕੱਲ ਸ਼ਾਮ ਨੂੰ ਇਹ ਜਾਣਕਾਰੀ ਦੇਰ ਸ਼ਾਮ ਨੂੰ ਆ ਰਹੀ ਹੈ ਕਿ ਹਾਂਜੀ ਚਿੱਠੀ ਕੇਂਦਰ ਨੂੰ ਭੇਜਤੀ। ਤੁਸੀਂ ਜੇਕਰ ਇਸ ਨੂੰ ਆਲ ਪਾਰਟੀ ਦੇ ਵਿੱਚ ਰੱਦ ਕਰਕੇ ਭੇਜਦੇ, ਆਪਣੀ ਕੈਬਨਿਟ 'ਚ ਰੱਦ ਕਰਕੇ ਭੇਜਦੇ, ਤੁਸੀਂ ਜੇਕਰ ਇਸ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਰੱਦ ਕਰਕੇ ਭੇਜਦੇ ਤਾਂ ਇਹਦੀ ਤਾਕਤ ਕਿੰਨੀ ਹੋਣੀ ਸੀ। ਹੁਣ ਉਹਦੇ ਜਵਾਬ 'ਚ ਫੇਰ ਅਗਲਾ ਜਵਾਬ ਆ ਜਾਊਗਾ, ਹੁਣ ਕਹਿਣਗੇ ਜੀ ਤੁਸੀਂ ਚਾਹੇ ਸਾਰੇ ਨੁਕਤੇ ਉਹਦੇ 'ਚ ਪਾਤੇ ਕਿ ਆਹ ਨੁਕਤਿਆਂ ਤੇ ਖਤਰੇ ਨੇ ਜੀ, ਹੈ ਨਾ, ਮੰਡੀਕਰਨ ਦੇ ਮਸਲੇ ਨਾਲ ਹੈ, ਮਤਲਬ ਕਿ ਆੜ੍ਹਤੀਆਂ ਦੇ ਮਸਲੇ ਨਾਲ ਹੈ, ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ ਮਸਲੇ ਨਾਲ, ਹੈ ਨਾ, ਸਾਡੀ ਮਾਰਕੀਟ ਫੀਸ ਦੇ ਮਸਲੇ ਨਾਲ, ਉਹ ਸਾਰੇ ਤੁਸੀਂ ਪਹਿਲੂ ਭੇਜਤੇ। ਮੈਂ ਕਹਿੰਦਾ ਤੁਹਾਡੇ ਖਦਸ਼ੇ ਜਾਇਜ਼ ਨੇ, ਇਹੀ ਖਦਸ਼ੇ ਹੈਗੇ ਨੇ, ਪਰ ਤੁਸੀਂ ਉਸ ਨੂੰ ਇੱਕ ਪ੍ਰੋਪਰ ਚੈਨਲ ਭੇਜ ਕੇ ਕਿਉਂ ਨਹੀਂ ਕੇਸ ਨੂੰ ਮਜ਼ਬੂਤ ਕਰਦੇ। ਜਿਸ ਤਰ੍ਹਾਂ ਆਹ ਮਸਲਾ ਹੁਣ ਜਿਹੜਾ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ ਕਿਸਾਨੀ ਮਸਲੇ ਨੂੰ ਲੈ ਕੇ, ਜਿਹਦੇ ਉੱਤੇ ਇਹਨਾਂ ਨੂੰ ਕਪਲ ਸਿਬਲ ਕਰਨਾ ਪਿਆ, ਕਿਉਂ ਬਈ ਜੇ ਤੁਹਾਡੇ ਵਕੀਲਾਂ 'ਚ ਦਮ ਨਹੀਂ ਹੈਗਾ, ਤੁਸੀਂ ਆਪਣੀ ਵਕੀਲਾਂ ਦੀ ਟੀਮ ਰੱਖੀ ਆ, ਤੁਹਾਡਾ ਐਡਵੋਕੇਟ ਜਨਰਲ ਪੇਸ਼ ਹੋਣ ਦੀ ਬਜਾਏ ਕਪਲ ਸਿਬਲ ਤੁਹਾਨੂੰ ਬੁਲਾਉਣਾ ਪੈ ਰਿਹਾ ਜੀ ਜੀ, ਤੇ ਉਹ ਫੀਸ ਕੌਣ ਦੇ ਰਿਹਾ? ਪੰਜਾਬ ਦੇ ਰਿਹਾ ਨਾ, ਤੁਸੀਂ ਥੋੜਾ ਦੇ ਰਹੇ ਹੋ ਜੀ। ਨਾ ਮੁੱਖ ਮੰਤਰੀ ਸਾਹਿਬ ਆਪਣੇ ਖਾਤੇ 'ਚੋਂ ਦੇਣੀ ਹੈ, ਨਾ ਖੁੱਡੀਆਂ ਸਾਹਿਬ ਨੇ ਆਪਣੇ ਖਾਤੇ 'ਚੋਂ ਦੇਣੀ ਹੈ। ਹਾਂਜੀ ਹਾਂਜੀ ਬਿਲਕੁਲ। ਸੋ ਜਾਣੀ ਕਿਹਦੇ ਖਾਤੇ 'ਚੋਂ? ਪੰਜਾਬ ਦੇ ਖਾਤੇ 'ਚੋਂ ਜਾਣੀ ਹੈ। ਸੋ ਇਸ ਲਈ ਉਹ ਜਿਹੜਾ ਇੱਕ ਮਿੰਟ ਦੇ ਇੰਨੇ ਪੈਸੇ ਲੈਂਦੇ ਉਹ ਕਰਨੇ ਪੈ ਰਹੇ। ਸੋ ਤੁਸੀਂ ਪ੍ਰੋਪਰ ਤਕੜੇ ਹੋ ਕੇ ਹਰ ਕੇਸ ਦੀ, ਹਰ ਮਸਲੇ ਦੀ ਪੈਰਵੀ ਕਿਉਂ ਨਹੀਂ ਕਰਦੇ? ਸਵਾਲ ਇਹ ਹੋ ਸਕਦਾ ਕਿ ਅੱਜ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ, ਅੱਜ ਬਿਆਨਬਾਜ਼ੀ ਦੇ ਰੂਪ ਦੇ ਵਿੱਚ ਸਰਕਾਰ ਢੋਲ ਦੇ ਡਗੇ ਤੇ ਗੋਗਾ ਗਾਏ ਕਿ ਲਓ ਜੀ ਅਸੀਂ ਕੇਂਦਰ ਦੀ ਪਾਲਿਸੀ, ਕੇਂਦਰ ਦਾ ਖਰੜਾ ਰੱਦ ਕਰਕੇ ਭੇਜਤਾ, ਪਰ ਸੱਚਾਈ ਇਹ ਹੈ ਕਿ ਤੁਸੀਂ ਉਸ ਨੂੰ ਕਾਗਜ਼ੀ ਪੱਤਰੀ ਰੱਦ ਕੀਤਾ, ਤੁਸੀਂ ਉਸ ਦੇ ਨਾਲ ਮਜ਼ਬੂਤ ਕਾਨੂੰਨੀ ਨੁਕਤੇ, ਸੰਵਿਧਾਨਕ ਨੁਕਤੇ, ਵਿਧਾਨਕ ਨੁਕਤੇ ਲਾ ਕੇ ਨਹੀਂ ਭੇਜਿਆ। ਜੀ ਬਿਲਕੁਲ ਸ਼ਰਮਾ ਜੀ, ਚੀਜ਼ਾਂ ਨਾ ਸਕਿਪ ਨਹੀਂ ਹੁੰਦੀਆਂ, ਸਰਕਾਰਾਂ ਕਿਸੇ ਚੀਜ਼ ਦੇ ਉੱਤੇ ਸਕਿਪ ਜਾਂ ਉਹਨੂੰ ਇਹ ਨਹੀਂ ਕਹਿ ਸਕਦੀਆਂ ਕਿ ਖਾਸ ਤੌਰ ਤੇ ਜਿਹੜੇ ਮਸਲੇ ਹੁੰਦੇ ਕਿ ਉਹਨਾਂ ਨੂੰ ਚਲੋ ਸਕਿਪ ਕਰਕੇ ਲੰਘਾ ਦਿਓ, ਤੇ ਨਾ ਹੀ ਇਸ ਤਰ੍ਹਾਂ ਸਕਿਪ ਕਰਨ ਦੇ ਨਾਲ ਜਿਹੜੀਆਂ ਸਮੱਸਿਆਵਾਂ ਹੁੰਦੀਆਂ, ਦੁਸ਼ਵਾਰੀਆਂ ਹੁੰਦੀਆਂ, ਉਹ ਘਟਦੀਆਂ। ਇਹ ਪੋਲੀਟਿਕਸ ਲਈ ਮਾਫ ਹੋ ਸਕਦੀਆਂ, ਪਰ ਕੀ ਜਿਵੇਂ ਤੁਸੀਂ ਸ਼ੁਰੂ 'ਚ ਗੱਲ ਬਹੁਤ ਸੋਹਣੀ ਕਹੀ ਕਿ ਬਈ ਇਹ ਮਸਲਾ ਹੀ ਰਾਜਾਂ ਦਾ ਹੈ, ਤੇ ਤੁਸੀਂ ਉਹਦੀ ਕਹਿ ਦਿੰਦੇ ਕਿ ਰਾਜਾਂ ਦਾ ਮਸਲਾ, ਫਿਰ ਰਾਜ ਬਣਾ ਲੈਣਗੇ ਨੀਤੀ ਆਪਦੀ, ਖਰੜਾ ਲਿਆਉਣ ਦੀ ਤੁਹਾਨੂੰ ਕੀ ਲੋੜ? ਮੁੱਖ ਮੰਤਰੀ ਸਾਹਿਬ ਆਪਣੇ ਬੋਲਾਂ ਨੂੰ ਚੇਤੇ ਕਰ ਲਿਆ ਕਰਨ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਕਿ ਕਬੂਤਰ ਦੇ ਅੱਖਾਂ ਮੀਚਣ ਨਾਲ ਖਤਰਾ ਨਹੀਂ ਖਤਮ ਹੁੰਦਾ, ਹੈ ਨਾ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਇਹ ਲਾਈਨ ਯਾਦ ਕਰ ਲਿਆ ਕਰੋ ਜੀ। ਇਹ ਕਿਸਾਨੀ ਦੇ ਨਾਲ ਜੁੜਿਆ ਬਹੁਤ ਅਹਿਮ ਮਸਲਾ ਸੀ, ਕੇਂਦਰੀ ਜਿਹੜਾ ਖੇਤੀ ਖਰੜਾ ਸੀਗਾ। ਕਿਸਾਨੀ ਦੀ ਗੱਲ ਹੀ ਕਰੀਏ ਆਪਾਂ ਸ਼ਰਮਾ ਜੀ, SKM ਅੱਜ ਖਨੌਰੀ ਪਹੁੰਚ ਰਿਹਾ। ਇੱਕ ਤਾਂ ਇਕਜੁੱਟ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਨੂੰ ਵੱਲੋਂ ਵੀ ਇਹ ਮਿਥਿਆ ਜਾ ਰਿਹਾ ਸੀ, ਜਾਂ ਲੋਕਾਂ ਵੱਲੋਂ ਵੀ ਇਹ ਚਰਚਾ ਸੀਗੀ ਕਿ ਇਹਨਾਂ ਨੂੰ ਏਕਾ ਕਰ ਲੈਣਾ ਚਾਹੀਦਾ, ਅੱਜ ਕਹਿੰਦੇ ਏਕਤਾ ਹੋ ਜੂਗੀ। ਬਿਲਕੁਲ ਜੀ, ਹੁਣ ਪੂਰਨ ਆਸ ਹੈ ਜੀ, ਕਿਉਂਕਿ SKM ਜਿਹਨੂੰ ਰਾਜਨੀਤਿਕ SKM ਦੂਜੀ ਧਿਰ, ਉਹਨਾਂ ਦੀ ਹੀ ਦੂਜੀ ਧਿਰ ਕਹਿੰਦੀ ਹੈ, ਉਹ SKM ਤੇ ਇੱਕ ਪਾਸੇ SKM ਜਿਹੜਾ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿੰਦਾ, ਔਰ ਜਿਹੜਾ ਖਨੌਰੀ ਔਰ ਸ਼ੰਭੂ ਬਾਰਡਰ ਤੇ ਪਿਛਲੇ ਲਗਭਗ 11 ਮਹੀਨਿਆਂ ਤੋਂ ਬੈਠਾ ਹੈ। 13 ਫਰਵਰੀ ਤੋਂ ਸ਼ੁਰੂ ਹੋਇਆ ਉਹ ਅੰਦੋਲਨ ਤੇ 46ਵਾਂ ਦਿਨ ਅੱਜ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਹੋ ਗਿਆ। ਸਥਿਤੀ ਬਹੁਤ ਨਾਜ਼ੁਕ ਹੈ, ਮਤਲਬ ਕਿ ਉਹਨਾਂ ਦਾ BP, ਪਲਸ ਰੇਟ, ਉਹਨੂੰ ਕੰਟਰੋਲ ਰੱਖਣ ਲਈ ਜਾਂ ਸੰਤਲ ਰੱਖਣ ਦੇ ਲਈ ਉਹਨਾਂ ਦੇ ਪੈਰਾਂ ਨੂੰ ਉੱਪਰ ਚੱਕ ਕੇ ਰੱਖਣਾ ਪੈ ਰਿਹਾ,
ਨਾ ਬੋਲਣ 'ਚ ਵੀ ਦਿੱਕਤ ਹੈ, ਪਾਣੀ ਪੀਣ 'ਚ ਵੀ ਦਿੱਕਤ ਹੈ। ਜੀ ਸੋ ਉਹ ਸਾਰੀ ਸਥਿਤੀ ਨਾਜ਼ੁਕ ਸਥਿਤੀ ਬਣੀ ਹੋਈ ਆ, ਪਰ ਉਹ ਸਭ ਦੇ ਬਾਵਜੂਦ ਵੀ ਕੇਂਦਰ ਇਸ ਗੱਲ ਕਰਨੀ ਰੁਕ ਕਰਕੇ ਹੀ ਰਾਜੀ ਨਹੀਂ। ਕੇਂਦਰ ਠੀਕ ਹੈ। ਇਸ ਮਸਲੇ ਤੇ ਨਜ਼ਰਸਾਨੀ ਕਰਕੇ ਵੀ ਰਾਜੀ ਨਹੀਂ। ਹੂੰ ਤੇ ਪੰਜਾਬ ਸਰਕਾਰ ਨਾਲ ਇਹ ਗਿਲਾ ਜਥੇਬੰਦੀਆਂ ਦਾ, ਕਿਸਾਨ ਆਗੂਆਂ ਦਾ ਹੈਗਾ ਕਿ ਮਸਲਾ ਸਾਡਾ ਕੇਂਦਰ ਨਾਲ ਹੈ, ਲੜਾਈ ਸਾਡੀ ਕੇਂਦਰ ਨਾਲ ਹੈ। ਤੁਸੀਂ ਨਾ ਤਾਂ ਕੇਂਦਰ ਕੋਲ ਜਾ ਕੇ ਸਾਡੀ ਪੈਰਵੀ ਕਰ ਰਹੇ ਹੋ, ਨਾ ਧਰਾਤ ਤੇ ਸਾਡੇ ਨਾਲ ਆ ਕੇ ਬਹਿ ਰਹੇ। ਹਾਂ ਜੀ। ਸੋ ਤੁਹਾਨੂੰ ਕਾਹਦਾ ਡਰ ਲੱਗ ਰਿਹਾ? ਸੋ ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ SKM ਦੇ ਹਵਾਲੇ ਨਾਲ ਮੀਡੀਆ 'ਚ ਵੀ, ਸਮਾਜ 'ਚ ਵੀ, ਪਿੰਡਾਂ ਦੀਆਂ ਸੱਥਾਂ 'ਚ ਵੀ, ਲੋਕ ਕਚਹਿਰੀਆਂ 'ਚ ਵੀ ਇਹ ਜਨਤਕ ਗੱਲ ਹੁਣ ਲੱਗਦੀ ਸੀ ਕਿ ਭਾਈ ਇਕੱਠੇ ਕਿਉਂ ਨਹੀਂ ਹੁੰਦੇ। ਔਰ ਤੁਸੀਂ ਦੂਸਰੇ ਤੋਂ ਉਦਾਹਰਨ ਨਹੀਂ ਲੈਣੀ, ਤੁਸੀਂ ਖੁਦ ਉਦਾਹਰਨ ਬਣੇ ਹੋ ਇਸ ਗੱਲ ਦੀ ਕਿ ਦਿੱਲੀ ਇਕੱਠੇ ਹੋ ਕੇ ਲੜੇ ਸੀ ਤਾਂ ਜਿੱਤੇ। ਜੀ ਜੀ। ਤੇ ਉਸੇ ਉਦਾਹਰਨ ਨੂੰ ਦੁਬਾਰਾ ਅਮਲੀ ਰੂਪ ਕਿਉਂ ਨਹੀਂ ਪਹਿਨਾਇਆ ਜਾ ਰਿਹਾ? ਹੁਣ SKM ਗੈਰ ਰਾਜਨੀਤਿਕ ਕਹਿੰਦਾ ਅਸੀਂ ਤਾਂ 6 ਮੈਂਬਰੀ ਕਮੇਟੀ ਬਣਾਈ ਹੋਈ ਹੈ ਜੀ, ਅਸੀਂ ਤਾਂ ਪਹਿਲਾਂ ਵੀ ਤਾਲਮੇਲ ਦੀ 2-3 ਵਾਰ ਕੋਸ਼ਿਸ਼ ਕਰ ਲਈ, ਉਧਰੋਂ ਹੁੰਗਾਰਾ ਨਹੀਂ ਆਉਂਦਾ। ਲੰਘੇ ਦਿਨੀ ਵੀ ਅਸੀਂ ਇੱਕ ਮੁਲਾਕਾਤ ਪਟਿਆਲੇ ਕਰ ਲਈ ਜੀ, ਇੱਕ ਧਿਰ ਆਈ ਉਹ ਨਹੀਂ। ਅਸਲ 'ਚ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿਹੜੀਆਂ ਧਿਰਾਂ ਅੰਦੋਲਨ 'ਚ ਸ਼ਾਮਲ ਨਹੀਂ ਹੈਗੀਆਂ, ਉਹਨਾਂ ਨੂੰ ਲੱਗਦਾ ਕਿ ਅਸੀਂ ਜਾਵਾਂਗੇ ਤਾਂ ਦੂਜੇ ਦਰਜੇ ਦੇ ਸ਼ਹਿਰੀ ਬਣ ਜਾਣਗੇ, ਸਾਨੂੰ ਉਹ ਪਿੱਛੇ ਬਿਠਾਉਣਗੇ, ਕਿਉਂਕਿ ਅੰਦੋਲਨ ਤਾਂ ਅਗਲਿਆਂ ਨੇ ਸ਼ੁਰੂ ਕੀਤਾ ਹੈ। ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ ਉਹਨਾਂ ਨੂੰ ਡਰ ਲੱਗਦਾ ਕਿ ਨਹੀਂ, ਉਹ 'ਚ ਨਾਂ ਵੱਡੇ ਨੇ, ਚਿਹਰੇ ਵੱਡੇ ਨੇ, ਸੰਗਠਨ ਵੱਡੇ ਨੇ, ਇਕੱਠ ਵਾਲੇ ਪਾਸਿਓਂ ਵੱਡੇ ਨੇ, ਉਹ ਆਗੇ ਤਾਂ ਕਬਜ਼ਾ ਉਹਨਾਂ ਦਾ ਹੋ ਜੂ ਸਟੇਜ ਤੇ, ਸਾਡਾ ਝੰਡਾ ਪਿੱਛੇ ਹੋ ਜੂ। ਮਸਲੇ ਜਦੋਂ ਇਹ ਆਪਣੀ ਹੋਂਦ ਦਿਖਾਉਣ ਦੇ ਆ ਜਾਂਦੇ ਨਾ, ਉੱਥੇ ਫਿਰ ਏਕੇ 'ਚ ਖੜੋਤ ਆਉਂਦੀ ਹੈ। ਸੋ ਮੈਨੂੰ ਲੱਗਦਾ ਕਿ ਹੁਣ ਦੋਵਾਂ ਨੂੰ ਸਮਝ ਆ ਗਈ, ਜਿਹੜੀਆਂ ਧਿਰਾਂ ਅੰਦੋਲਨ ਕਰ ਰਹੀਆਂ ਉਹਨਾਂ ਨੂੰ ਵੀ ਸਮਝ ਆ ਗਈ ਕਿ ਬਾਈ ਕੱਲਿਆਂ ਦੀ ਕੋਈ ਬੁੱਕਤ ਨਹੀਂ ਪੈ ਰਹੀ, ਕੱਲਿਆਂ ਦੀ ਕੋਈ ਪੁੱਛ ਨਹੀਂ ਹੋ ਰਹੀ। ਇਸ ਲਈ ਮਾੜਾ ਜਿਹਾ ਰਾਹ ਤਾਂ ਖੋਲੋ, ਉਹਨਾਂ ਨੂੰ ਆਉਣ ਦਿਓ ਅੰਦਰ ਨੂੰ। ਸੋ ਜੇ ਇੱਧਰੋਂ ਮਾੜੀ ਜਿਹੀ ਹਰੀ ਝੰਡੀ ਹੋਈ ਹੋਊਗੀ ਤਾਂ ਹੀ ਕੱਲ ਮੋਗੇ ਦੀ ਮਹਾਪੰਚਾਇਤ ਦੇ ਵਿੱਚ ਇਹ ਮਤੇ ਪਏ ਨੇ। ਦੂਸਰੇ ਪਾਸੇ ਜਿਹੜੀਆਂ ਨੇ ਮੋਗੇ 'ਚ ਮਤਾ ਪਾਇਆ, ਉਹਨਾਂ ਨੂੰ ਵੀ ਸਮਝ ਆ ਗਈ ਕਿ ਡੱਲੇਵਾਲ ਸਾਹਿਬ ਦੀ ਜਿਵੇਂ ਸਿਹਤ ਵਿਗੜ ਰਹੀ ਹੈ, ਕਿਸਾਨੀ ਮਸਲੇ ਤਾਂ ਪਿੱਛੇ ਪੈ ਜਾਣੇ ਆ। ਜੇ ਡੱਲੇਵਾਲ ਦੀ ਸਿਹਤ ਵਿਗੜੀ, ਜਿਵੇਂ ਉੱਥੇ ਕਿਸਾਨ ਆਗੂਆਂ ਨੇ ਕਿਹਾ ਸੀਗਾ ਕਿ ਫਿਰ ਕੇਂਦਰ ਤੋਂ ਸਥਿਤੀ ਕੰਟਰੋਲ ਨਹੀਂ ਹੋਣੀ, ਤੇ ਉਹਦਾ ਨਜ਼ਲਾ ਇਹਨਾਂ ਜਥੇਬੰਦੀਆਂ ਤੇ ਵੀ ਡਿੱਗਣਾ ਸੀ ਕਿ ਤੁਸੀਂ ਕਿਉਂ ਸੁੱਤੀਆਂ ਰਹੀਆਂ, ਤੁਸੀਂ ਕਿਸਾਨੀ ਮਸਲੇ ਤੇ ਜਾਂਦੀਆਂ ਤਾਂ ਸਹੀ, ਤੁਸੀਂ ਆਪਣੇ ਸਾਥੀ ਦੇ ਨਾਲ ਬੈਠਦੀਆਂ ਤਾਂ ਸਹੀ। ਸੋ ਇਸ ਲਈ ਇਹ ਹੁਣ ਮੌਕਾ ਬਚਾਉਣ ਵੀ ਜਾ ਰਹੇ ਨੇ, ਇਹ ਆਪਣੀ ਚਮੜੀ ਬਚਾਉਣ ਵੀ ਜਾ ਰਹੇ ਨੇ। ਸੋ ਇਹ ਦੋਏ ਕਾਰਨ ਕਿਤੇ ਨਾ ਕਿਤੇ ਬਣੇ ਨੇ, ਪਰ ਜਿਹੜੀ ਏਕੇ ਦੀ ਆਸ ਬਚੀ ਆ ਉਹ ਇਸ ਗੱਲੋਂ ਬਚੀ ਆ ਕਿ ਕੱਲ ਜਦੋਂ ਮੋਗੇ ਦੀ ਕਾਨਫਰੰਸ ਜਿਹੜੀ ਮਹਾਪੰਚਾਇਤ ਕੀਤੀ, ਉਹ 'ਚ ਇਕੱਠ ਵੱਡੀ ਤੌਰ ਤੇ ਆਇਆ, ਕਿਉਂਕਿ ਮੋਗੇ ਰੈਲੀ ਉਹੀ ਧਿਰ ਕਰਦੀ ਹੈ ਜਿਹਨੂੰ ਉਮੀਦ ਹੁੰਦੀ ਹੈ ਕਿ ਸਭ ਤੋਂ ਵੱਧ ਇਕੱਠ ਸਾਡੇ ਕੋਲ ਹੋ ਜਾਊਗਾ। ਇਹ ਥਾਂ ਸਭ ਤੋਂ ਵੱਡੇ ਇਕੱਠਾਂ 'ਚੋਂ ਇੱਕ ਹੈ, ਪੰਜਾਬ 'ਚ ਜਾਣੀ ਜਾਂਦੀ ਹੈ। ਸੋ ਉਸ ਥਾਂ ਤੇ ਵੱਡਾ ਇਕੱਠ ਸੀਗਾ, ਭਰਵਾਂ ਇਕੱਠ ਸੀਗਾ, ਸਾਰੀ ਜਥੇਬੰਦੀਆਂ ਇਕੱਠੀਆਂ ਸੀ, ਔਰ ਉਸ ਦਾ ਅਸਰ ਪੰਜਾਬ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੱਕ ਜਾਣਾ, ਤੇ ਉਹਨਾਂ ਨੂੰ ਲੱਗਣਾ ਕਿ ਲੈ ਵੀ ਹੁਣ ਸਾਰੀਆਂ ਧਿਰਾਂ ਇਕੱਠੀਆਂ ਹੋ ਗਈਆਂ, ਅੰਦੋਲਨ ਤਕੜਾ ਹੋਊਗਾ। ਹੁਣ ਉਸ ਦੇ ਵਿੱਚ MSP ਇਕੱਲਾ ਮਸਲਾ ਨਹੀਂ ਹੈਗਾ, ਉਹਦੇ ਵਿੱਚ ਮਸਲਾ ਹੈਗਾ ਕਿ ਇਹਨੂੰ ਦੇਸ਼ ਵਿਆਪੀ ਬਣਾਓ, ਇਹਨੂੰ ਸਮੁੱਚੇ ਕਿਸਾਨ ਸੰਗਠਨ, ਔਰ ਇਹਨਾਂ ਦੇ ਨਾਲ ਕੁਝ ਸੰਗਠਨ ਜੇ ਹੈਗੇ ਵੀ ਨੇ ਜਿਹੜੇ ਮੁਲਕ ਭਰ 'ਚ ਫੈਲੇ ਨੇ, ਔਰ ਆਹ ਖੇਤੀ ਖਰੜੇ ਵਾਲੇ ਮਸਲੇ ਦੇ ਉੱਤੇ ਵੀ ਉਹਨਾਂ ਦੀ ਨਜ਼ਰਸਾਨੀ ਹੁਣ ਹੈਗੀ ਆ। ਸੋ ਇਹ ਸਾਰੇ ਮੁੱਢ ਰੱਖਦਿਆਂ ਹੋਇਆ, ਡੱਲੇਵਾਲ ਦੀ ਸਿਹਤ ਨੂੰ ਮੁੱਢ ਰੱਖਦਿਆਂ ਹੋਇਆ, ਉਹ 6 ਮੈਂਬਰੀ ਜਿਹੜੀ ਸਾਂਝੀ ਤਾਲਮੇਲ ਕਮੇਟੀ ਬਣਾਈ ਸੀ, ਉਹ 6 ਮੈਂਬਰੀ ਕਮੇਟੀ ਅੱਜ ਖਨੌਰੀ ਜਾਊਗੀ। ਉਹਦੇ ਨਾਲ 101 ਕਿਸਾਨਾਂ ਦਾ ਜੱਥਾ ਸਿੰਬੋਲਿਕ ਜਾਊਗਾ ਕਿ ਹਾਂ ਜੀ ਇਹ ਲਓ ਸੀ ਸਮਰਥਨ ਦੇ ਰੂਪ 'ਚ ਆ ਗਏ, ਜੇ ਤੁਸੀਂ ਪੂਰਾ ਬੂਹਾ ਖੋਲਦੇ ਹੋ ਹੈਨਾ, ਫਿਰ ਸਾਰਾ ਅੰਦੋਲਨ ਤੁਹਾਡੇ ਨਾਲ ਆ ਜਾਊਗਾ, ਅਸੀਂ ਸਾਰੀਆਂ ਧਿਰਾਂ ਤੁਹਾਡੇ ਨਾਲ ਆ ਜਾਣਗੀਆਂ। ਸੋ ਅੱਜ ਉਮੀਦ ਹੈ ਕਿ ਉੱਥੇ ਕੋਈ ਚੰਗਾ ਹੋਊਗਾ, ਕਿਉਂਕਿ ਉਹਦੇ ਕਾਰਨ ਜਿਹੜੇ ਚੰਗੇ ਦੇ ਨੇ ਉਹ ਮੈਨੂੰ ਇਸ ਗੱਲੋਂ ਸੰਕੇਤ ਮਿਲੇ ਨੇ ਕਿ ਬਕਾਇਦਾ ਤੌਰ ਤੇ ਡੱਲੇਵਾਲ ਹੋਰਾਂ ਨੇ ਕੱਲ ਉਹਨਾਂ ਦੀ ਧਿਰ ਨੇ, ਉਹਨਾਂ ਦੇ ਨਾਲ ਦੇ ਸੰਗਠਨਾਂ ਨੇ, ਜਿਹੜੇ ਅਫਸਰ ਹਰ ਰੋਜ਼ ਆ ਜਾਂਦੇ ਸੀ ਧੂ ਕਰਦੇ ਬੱਤੀਆਂ ਲਾਲ ਤੇ ਨੀਲੀਆਂ ਲੈ ਕੇ ਕਿ ਲਓ ਜੀ ਡੱਲੇਵਾਲ ਸਾਹਿਬ ਨੂੰ ਮਿਲਣਾ ਆ, ਉਹਨਾਂ ਨੂੰ ਕੱਲ ਟਰੈਲੀ ਚੜ੍ਹਨ ਨਹੀਂ ਦਿੱਤਾ ਗਿਆ। ਕਹਿੰਦੇ ਹੋ ਜੀ ਪਰੇ, ਤੁਹਾਡੀ ਲੋੜ ਨਹੀਂ ਹੁਣ, ਕਹਿੰਦੇ ਤੁਸੀਂ ਰੋਜ਼ ਆ ਜਾਂਦੇ ਹੋ, ਨਾ ਤੁਹਾਡੇ ਕੋਲ ਕੋਈ ਫਾਰਮੂਲਾ, ਨਾ ਕੋਈ ਤੁਹਾਡੇ ਕੋਲ ਤਜਵੀਜ਼, ਉਹੀ ਗੱਲ ਕਿ ਡੱਲੇਵਾਲ ਸਾਹਿਬ ਮਰਨ ਵਰ ਤੋੜ ਦੋ। ਕਹਿੰਦੇ ਲਿਆਓ ਕੇਂਦਰ ਤੋਂ ਮੰਗਾ ਮਨਾ ਲਿਆਓ ਜਾਂ ਕੇਂਦਰ ਨੂੰ ਇੱਥੇ ਲਿਆਓ। ਸੋ ਦੋਵਾਂ 'ਚ ਕੁਛ ਤਾਂ ਲੈ ਕੇ ਆਓ, ਨਾ ਤੁਸੀਂ ਕੇਂਦਰ ਨੂੰ ਸਾਡੇ ਕੋਲ ਲਿਆ ਕੇ ਬਿਠਾਉਂਦੇ ਹੋ, ਨਾ ਸਾਨੂੰ ਕੇਂਦਰ ਕੋਲ ਲੈ ਕੇ ਜਾਂਦੇ ਹੋ, ਨਾ ਤੁਸੀਂ ਮੰਗਾ ਬਣਾ ਕੇ ਲਿਆਉਂਦੇ ਹੋ, ਨਾ ਮੰਗਾ ਤੇ ਕੋਈ ਹਾਂ ਪੱਖਾ ਚਿੱਠਾ ਰੁੱਕਾ ਲੈ ਕੇ ਆਉਂਦੇ ਹੋ, ਫਿਰ ਕਾਹਦੇ ਲਈ ਤੁਹਾਨੂੰ ਰੋਜ਼ ਟਰੈਲੀ ਚੜਾ ਲਈਏ। ਸੋ ਕੱਲ ਉਹ ਮੁਲਾਕਾਤ ਤੋਂ ਰੋਕਤਾ। ਇਹਦਾ ਮਤਲਬ ਡੱਲੇਵਾਲ ਹੋਰਾਂ ਦੀ ਤੇ ਉਹਨਾਂ ਦੀ ਸਾਥੀਆਂ ਦੀ ਧਿਰ ਨੂੰ ਵੀ ਹੋ ਗਿਆ ਕਿ ਹੁਣ ਸਾਡੀ ਤਾਕਤ ਵਧਣ ਲੱਗੀ ਆ, ਹੁਣ ਇਹਨਾਂ ਨਾਲ ਵੀ ਗੱਲ ਦੀ ਲੋੜ। ਸੋ ਇਹ ਸ਼ੁਭ ਸੰਕੇਤ ਨੇ, ਔਰ ਉਮੀਦ ਕਰਦੇ ਹਾਂ ਕਿ ਅੱਜ ਇਹ SKM ਰਾਜਨੀਤਿਕ ਤੇ ਗੈਰ ਰਾਜਨੀਤਿਕ ਸਮੁੱਚਾ ਕਿਸਾਨ ਰੂਪ 'ਚ ਸਾਹਮਣੇ ਆਵੇ, ਔਰ ਉਹ ਜਿਹੜਾ 8 ਮਤੇ ਸੀਗੇ ਉਹਨਾਂ 'ਚ ਅਹਿਮ ਮਤਿਆਂ ਦੇ ਵਿੱਚ ਮਤਾ ਸੀਗਾ ਕਿ ਹਾਂ ਖਨੌਰੀ ਜਾਇਆ ਜਾਵੇ, ਇਕੱਠੇ ਹੋ ਕੇ ਲੜਿਆ ਜਾਵੇ, ਇਸ ਅੰਦੋਲਨ ਨੂੰ ਦੇਸ਼ ਵਿਆਪੀ ਬਣਾਇਆ ਜਾਵੇ, ਔਰ ਸਿਆਸੀ ਪਾਰਟੀਆਂ ਨੂੰ ਮਤਲਬ ਦੂਰ ਰੱਖਿਆ ਜਾਵੇ, ਪਰ ਸਿਆਸਤ ਦੂਰ ਨਹੀਂ ਹੋਣੀ, ਕਿਉਂਕਿ ਇਹ ਸਿਆਸੀ ਨੁਕਤਾ ਹੈ, ਸਰਕਾਰਾਂ ਦੇ ਪਾਲੇ 'ਚ ਇਹ ਨੁਕਤਾ। ਸੋ ਉਹਦੇ ਲਈ ਅੱਜ ਡੱਲੇਵਾਲ ਦੀ ਧਿਰ ਨੇ ਵੀ ਇੱਕ ਚਿੱਠੀ ਲਿਖੀ, ਉਹਨਾਂ ਨੇ ਵੀ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ
ਕਿ ਘੱਟੋ ਘੱਟ ਤੁਸੀਂ MSP ਵਾਲੇ ਮੁੱਦੇ ਤਾਂ ਕੁਝ ਕਰਦੇ ਨਜ਼ਰ ਆਓ। ਤੇ ਦੂਏ ਪਾਸੇ ਜਿਹੜਾ ਮੋਗੇ 'ਚ ਸੀਗਾ ਉੱਥੇ ਟਕੈਤ ਬੋਲ ਰਿਹਾ ਸੀਗਾ, ਕਹਿੰਦਾ ਕਿ ਘੱਟੋ ਘੱਟ ਭਾਈ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਧਰਨਾ ਤਾਂ ਲਾਵੇ ਦਿੱਲੀ ਜਾ ਕੇ। ਪਰ ਕੁਝ ਧਿਰਾਂ ਇਹ ਵੀ ਕਹਿੰਦੀਆਂ ਨੇ ਕਿ ਜਿਹੜੇ ਹਨਨ ਮੁੱਲਾ ਹੋਰੀ ਹੈ ਨਾ, ਇਹ ਆਪਣਾ ਮਤਲਬ ਕਿ ਟਕੈਤ ਹੋਰੀ, ਹੋਰ ਨਾ ਜਿਹੜੇ ਸੂਬਿਆਂ ਦੇ ਲੀਡਰ ਆ ਕੇ ਸਾਡੀਆਂ ਸਟੇਜਾਂ ਤੇ ਬੋਲ ਜਾਂਦੇ ਨੇ, ਥੋੜਾ ਬਹੁਤ ਇਕੱਠ ਆਪਣੇ ਸੂਬਿਆਂ 'ਚ ਵੀ ਕਰਨ, ਉੱਥੇ ਵੀ ਆਪਣੀ ਸ਼ਕਤੀ ਦਿਖਾਉਣ। ਸੋ ਇਸ ਲਈ ਜੇਕਰ ਇਹ ਦੇਸ਼ ਭਰ 'ਚ ਅੰਦੋਲਨ ਖੜਾ ਹੁੰਦਾ ਔਰ ਪੰਜਾਬ ਦੇ ਵਿੱਚ SKM ਇਕੱਠਾ ਹੁੰਦਾ ਹੈ, ਦੇਸ਼ 'ਚ SKM ਇਕੱਠਾ ਹੁੰਦਾ ਹੈ, ਤਾਂ ਤਾਕਤ ਵਧੇਗੀ ਔਰ ਕੇਂਦਰ ਨੂੰ ਫਿਰ ਸੁਣਵਾਈ ਕਰਨੀ ਪਏਗੀ। ਕਈ ਮਾਮਲਿਆਂ 'ਚ ਨਾ ਸ਼ਰਮਾ ਜੀ, ਤੁਸੀਂ ਬੇਸ਼ੱਕ ਅੰਦਰੋਂ ਵੀ ਉਸ ਚੀਜ਼ ਨੂੰ ਹਮਾਇਤ ਨਾ ਦਿਓ, ਪਰ ਪ੍ਰਭਾਵ ਸਿਰਜਣ ਦੇ ਲਈ ਤੁਹਾਨੂੰ ਉਹਦੇ ਨਾਲ ਖੜਨਾ ਪੈਂਦਾ। ਕਿਸਾਨ ਆਗੂਆਂ ਦੀ ਸਥਿਤੀ ਇਹੀ ਸੀ। ਜੇਕਰ ਸਮਾਂ ਰਹਿੰਦਾ ਦੋਨੇ ਧਿਰਾਂ ਹੀ, ਮੈਂ ਇੱਕ ਨੂੰ ਨਹੀਂ ਕਹਿੰਦਾ ਕਿ ਉਹ ਆਹ ਧਿਰ ਗਲਤ ਤੇ ਆਹ ਸਹੀ ਹੈ, ਜੇ ਸਮਾਂ ਰਹਿੰਦਾ ਦੋਨੇ ਧਿਰਾਂ ਹੀ ਇਸ ਗੱਲ ਨੂੰ ਵਿਚਾਰ ਲੈਂਦੀਆਂ ਕਿ ਜੇਕਰ ਇਕੱਲੇ ਲੜਾਂਗੇ ਤਾਂ ਸਾਨੂੰ ਕਿਸੇ ਨੇ ਵਕਤ ਨਹੀਂ ਦੇਣੀ, ਸਾਨੂੰ ਕਿਸੇ ਨੇ ਮੀਟਿੰਗਾਂ ਦਾ ਸਮਾਂ ਨਹੀਂ ਦੇਣਾ। ਕਈ ਵਾਰੀ ਕ੍ਰੈਡਿਟ ਜਿਹੜੀ ਲੈਣ ਦੀ ਵਾਰ ਆ ਨਾ, ਇਹ ਬਹੁਤ ਗੰਭੀਰ ਹੋ ਜਾਂਦੀ ਹੈ। ਸਾਨੂੰ ਇਹਦੇ ਸਿੱਟਿਆਂ ਤੋਂ ਅਸੀਂ ਭੱਜ ਨਹੀਂ ਸਕਦੇ, ਬੇਸ਼ੱਕ ਅਸੀਂ ਜੋ ਮਰਜ਼ੀ ਹੈ, ਜਿਸ ਮਰਜ਼ੀ ਮੁਕਾਮ ਤੇ ਖੜੇ ਆ। ਸੋ ਸਮਾਂ ਰਹਿੰਦਿਆਂ ਜੇ ਚੀਜ਼ ਹੋ ਜਾਂਦੀ ਤਾਂ ਬਿਹਤਰ ਨਤੀਜੇ ਮਿਲਣੇ ਸੀ। ਹੁਣ ਵੀ ਹੋ ਗਈ ਹੈ, ਪਹਿਲ ਕਰਨ ਵਾਲਿਆਂ ਦੇ ਫਿਰ ਵੀ ਆਪਾਂ ਸ਼ਾਬਾਸ਼ੀ ਕਹਿੰਦੇ, ਚਾਹੇ SKM ਨੇ ਕੀਤੀ ਚਾਹੇ ਦੂਜੀ ਧਿਰ ਨੇ ਕੀਤੀ ਜੀ। ਇੱਕ ਹੋਰ ਚੀਜ਼, ਇੱਕ ਹੋਰ ਵਰਤਾਰਾ ਜਿਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਸ਼ਰਮਾ ਜੀ, ਉਹ ਇਹ ਹੈ ਕਿ ਜਿਵੇਂ ਜਿਵੇਂ ਸੰਘਰਸ਼ ਲੰਬੇ ਹੁੰਦੇ ਜਾਂਦੇ ਨੇ, ਜਿਵੇਂ ਜਿਵੇਂ ਸੰਘਰਸ਼ਾਂ ਦੇ ਵਿੱਚ ਵੱਖ-ਵੱਖ ਪੜਾਅ ਆਉਂਦੇ ਨੇ, ਕਦੇ ਡਿੱਗਦੇ ਨੇ, ਕਦੇ ਕਿਵੇਂ ਉਵੇਂ ਉਹਨਾਂ ਸੰਘਰਸ਼ਾਂ ਦਾ ਮਾਨਸਿਕਤਾ ਤੇ ਵੀ ਅਸਰ ਪੈਂਦਾ, ਸੰਘਰਸ਼ ਲੜ ਰਹੇ ਲੋਕਾਂ ਦੇ ਉੱਤੇ। ਸ਼ੰਭੂ ਬਾਰਡਰ ਤੇ ਇੱਕ ਕਿਸਾਨ ਖੁਦਕੁਸ਼ੀ ਕਰ ਗਿਆ ਤੇ ਖਨੌਰੀ ਤੋਂ ਵੀ ਇੱਕ ਇਸ ਤਰ੍ਹਾਂ ਦੀ ਮੰਦਭਾਗੀ ਖਬਰ ਆ ਰਹੀ ਹੈ ਕਿ ਉੱਥੇ ਵੀ ਕਿਸਾਨ ਝੁਲਸ ਗਿਆ ਜੀ। ਪ੍ਰਵੀਨ ਜੀ, ਬਿਲਕੁਲ ਜਦੋਂ ਅੰਦੋਲਨ ਲੰਬੇ ਚੱਲਦੇ ਨੇ, ਲੰਬੇ ਸਮੇਂ ਤੋਂ ਉੱਤੇ ਬੈਠੇ ਹੁੰਦੇ ਨੇ, ਤਾਂ ਤੁਸੀਂ ਦਰੁਸਤ ਕਿਹਾ ਕਿ ਤੁਹਾਡੇ ਦਿਲੋਂ ਦਿਮਾਗ ਦੇ ਉੱਤੇ ਬਹੁਤ ਚੀਜ਼ਾਂ ਅਸਰ ਕਰਦੀਆਂ। ਤੁਸੀਂ ਰੋਜ਼ ਉਹ ਵਾਰਤਾਲਾਪ ਸੁਣ ਰਹੇ ਹੁੰਦੇ ਹੋ, ਉਹ ਨੁਕਤਿਆਂ ਨੂੰ ਸੁਣ ਰਹੇ ਹੁੰਦੇ ਹੋ, ਸਰਕਾਰਾਂ ਦੀ ਧੱਕੇਸ਼ਾਹੀ ਨੂੰ ਸਮਝ ਰਹੇ ਹੁੰਦੇ ਹੋ, ਤੇ ਉਹਦੇ ਉੱਤੇ ਕਈ ਵਾਰ ਨੈਗੇਟਿਵ ਅਸਰ ਇਹ ਜਿਹਾ ਹੁੰਦਾ ਕਿ ਬੰਦਾ ਫਿਰ ਖੁਦਕੁਸ਼ੀ ਵਾਲੇ ਪਾਸੇ ਤੁਰ ਪੈਂਦਾ ਕਿ ਕੁਝ ਵੀ ਠੀਕ ਤਾਂ ਹੋ ਨਹੀਂ ਰਿਹਾ। ਹਾਂਜੀ। ਸੋ ਇਹ ਇੱਕ ਕਾਰਨ ਬਣਦਾ, ਨਿਰਾਸ਼ਤਾ ਦਾ ਆਲਮ ਜਿਹਨੂੰ ਆਪਾਂ ਕਹਿੰਦੇ। ਬਿਲਕੁਲ ਨਿਰਾਸ਼ਤਾ ਭਰ ਜਾਂਦੀ ਹੈ, ਜਦੋਂ ਕਿ ਉਤਸ਼ਾਹਜਨਕ ਗੱਲਾਂ ਉੱਥੇ ਖੂਬ ਹੁੰਦੀਆਂ ਨੇ, ਪਰ ਉਹਦੇ ਬਾਵਜੂਦ ਵੀ ਕਈ ਵਾਰ ਬੰਦੇ ਨੂੰ ਲੱਗਦਾ ਕਿ ਨਾ ਤਾਂ ਕਿਸਾਨੀ ਦਾ ਕੁਝ ਬਣ ਰਿਹਾ, ਨਾ ਮੇਰਾ ਕੁਝ ਬਣ ਰਿਹਾ, ਕਿਉਂਕਿ ਉੱਥੇ ਜਿਹੜੇ ਧਰਨਿਆਂ 'ਚ ਬੈਠੇ ਕਿਸਾਨ ਨੇ ਉਹ ਕਿਤੇ ਨਾ ਕਿਤੇ ਕਰਜ਼ਿਆਂ 'ਚ ਵੀ ਪੀੜਤ ਨੇ, ਤੇ ਉਹ ਕਰਜ਼ਿਆਂ 'ਚੋਂ ਨਿਕਲ ਵੀ ਨਹੀਂ ਪਾ ਰਹੇ। ਉਹ ਮੁਸ਼ਕਲਾਂ ਕਿੰਨੀ ਤਰ੍ਹਾਂ ਦੀਆਂ ਨੇ, ਮਤਲਬ ਬਾਹਰ ਬੈਠੇ ਤਾਂ ਕਈ ਕਹਿੰਦੇ ਨੇ ਕਰਜ਼ਾ ਲੈਂਦੇ ਕਿਉਂ ਨੇ, ਚੱਕਦੇ ਕਿਉਂ ਨੇ। ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਹਾਂ ਜਿਹੜੀ ਅੱਜ ਕੱਲ੍ਹ ਫਸਲ ਬੀਜੀ ਜਾਂਦੀ ਆ, ਉਹ ਬਿਜਾਈ ਤੇ ਵੱਧ ਖਰਚਾ ਆਉਂਦਾ ਤੇ ਲਾਗਤ ਘੱਟ ਮਿਲਦੀ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਈ ਵਾਰ ਹੜ੍ਹ ਤੇ ਮੀਂਹ ਆ ਜਾਵੇ, ਸੋਕਾ ਪੈ ਜਾਵੇ, ਉਹਦੇ ਕਰਕੇ ਜਦੋਂ ਮਾਰ ਪੈਂਦੀ ਆ, ਫਿਰ ਸਰਕਾਰਾਂ ਦੀ ਅਜੇ ਤੱਕ ਮੂੰਗੀ ਦੇ ਮੁਆਵਜ਼ੇ ਨਹੀਂ ਮਿਲੇ, ਤੇ ਵੈਸੇ ਤਾਂ ਮੁਰਗੀ ਦੇ ਵੀ ਮਿਲਣੇ ਸੀਗੇ। ਸੋ ਇਸ ਲਈ ਫਿਰ ਉਹ ਕਿਸਾਨ ਫਿਰ ਦੁਖੀ ਵੀ ਹੁੰਦੇ ਨੇ। ਸੋ ਇਹ ਸਥਿਤੀ ਦੇ ਵਿੱਚ ਇਹ ਮਸਲਾ ਅੱਜ ਸਾਹਮਣੇ ਆਇਆ ਕਿ ਲੰਘੀ ਕੱਲ ਸ਼ੰਭੂ ਬਾਰਡਰ ਦੇ ਉੱਤੇ ਰੇਸ਼ਮ ਸਿੰਘ ਨਾਮ ਦਾ 55 ਸਾਲ ਦਾ ਕਿਸਾਨ ਸੀਗਾ, ਤਰਨਤਾਰਨ ਜ਼ਿਲ੍ਹੇ ਦਾ, ਹੈ ਨਾ, ਜਿਹਨੇ ਖੁਦਕੁਸ਼ੀ ਕਰ ਲਈ। ਸੋ ਬੇਸ਼ੱਕ ਉਹਨੂੰ ਲਿਜਾਇਆ ਗਿਆ ਰਜਿੰਦਰਾ ਹਸਪਤਾਲ, ਪਰ ਉੱਥੇ ਉਹਨੇ ਦਮ ਤੋੜਤਾ। ਇਸ ਤੋਂ ਪਹਿਲਾਂ ਵੀ ਮਤਲਬ ਕਿ ਇੱਕ ਘਟਨਾ ਇਸੇ ਤਰ੍ਹਾਂ ਦੀ ਸ਼ੰਭੂ ਬਾਰਡਰ ਤੇ ਪਹਿਲਾਂ ਵੀ ਹੋ ਚੁੱਕੀ ਹੈ। ਸੋ ਉੱਥੇ ਪਹਿਲਾਂ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਸੀ। ਸੋ ਦੂਸਰੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੀ ਜੇਕਰ ਆਪਾਂ ਦੇਖੀਏ ਤਾਂ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਕਿ ਉਹ ਸਬੱਬੀ ਹਾਦਸਾ ਵਾਪਰਿਆ ਕਿ ਜਿਹੜੇ ਅੱਜ ਕੱਲ ਦੇਸੀ ਆਪਣੇ ਉਹ ਗੀਜ਼ਰ ਲਾਏ ਹੁੰਦੇ ਆ ਨਾ, ਕਿ ਕੁਝ ਪਾਥੀਆਂ ਪਾ ਦੋ, ਲੱਕੜ ਪਾ ਦੋ, ਕੋਈ ਲਿਫਾਫੇ ਕੂੜਾ ਕਰਕਟ ਸਭ ਕੁਝ ਪਾ ਦੋ, ਉਹ ਸ਼ਾਇਦ ਫਟਿਆ ਤੇ ਉਹਦੇ ਫਟਣ ਨਾਲ ਉਹ ਕਿਸਾਨ ਦੀਆਂ ਹੱਥਾਂ, ਬਾਹਾਂ, ਮੂੰਹ ਖਾਸਾ ਕੁਝ ਝੁਲਸਿਆ ਗਿਆ। ਸੋ ਉਸ ਨੂੰ ਵੀ ਪਟਿਆਲੇ ਲਿਜਾਇਆ ਗਿਆ, ਜੇਰੇ ਇਲਾਜ ਹੈ। ਤੇ ਮੇਰੇ ਧਿਆਨ ਸੀਗਾ ਕਿ 14 ਦਸੰਬਰ ਨੂੰ ਰਣਜੋਤ ਸਿੰਘ ਨਾਂ ਦਾ ਕਿਸਾਨ ਸੀਗਾ, ਜਿਹਨੇ ਪਹਿਲਾਂ ਇਸ ਤਰ੍ਹਾਂ ਸਲਫਾਸ ਨਿਕਲੀ ਸੀ ਤੇ ਉਹ ਦਿੱਲੀ ਕੂਚ ਨਾ ਕਰ ਪਾਉਣ ਕਰਕੇ ਨਾਰਾਜ਼ ਸੀਗਾ। ਇਹ ਕਿਸਾਨ ਜਿਹੜਾ ਰੇਸ਼ਮ ਸਿੰਘ ਆ, ਇਹ MSP ਨਾ ਮਿਲਣ ਕਰਕੇ ਤੇ ਕਰਜ਼ਿਆਂ ਵਾਲੀ ਤੇ ਲੀਕ ਨਾ ਵੱਜਣ ਕਰਕੇ ਨਾਰਾਜ਼ ਸੀਗਾ। ਸੋ ਇਹ ਘਟਨਾਵਾਂ ਲਗਾਤਾਰ ਜਿਹੜੀਆਂ ਵਾਪਰ ਰਹੀਆਂ ਨੇ, ਉਹਦੇ ਵਿੱਚੋਂ ਫਿਰ ਫਿਕਰਮੰਦੀ ਸ਼ੁਰੂ ਹੁੰਦੀ ਹੈ ਕਿ ਹਾਂ ਅਜਿਹੀ ਸਥਿਤੀ ਬਣ ਗਈ ਹੈ। ਸੋ ਬੇਸ਼ੱਕ ਕੇਂਦਰ ਸਰਕਾਰ ਦੇ ਉੱਤੇ ਸਾਰੀ ਨਜ਼ਲਾ ਹੈਗਾ, ਪਰ ਪੰਜਾਬ ਸਰਕਾਰ ਦੀ ਗੈਰ ਹਾਜ਼ਰੀ ਲਗਾਤਾਰ ਸਾਰਿਆਂ ਨੂੰ ਰੜਕ ਰਹੀ ਹੈ। ਮਤਲਬ ਕੇਂਦਰੀ ਖੇਤੀਬਾੜੀ ਮੰਤਰੀ ਦੇਸ਼ ਭਰ 'ਚ ਕਿਸਾਨਾਂ ਨੂੰ ਮਿਲਦੇ ਫਿਰ ਰਹੇ ਨੇ ਤੇ ਉਹ ਕਹਿ ਰਹੇ ਨੇ ਦਿੱਲੀ ਦੇ ਕਿਸਾਨਾਂ ਲਈ ਅਸੀਂ ਆਹ ਕਰਨ ਜਾ ਰਹੇ ਹਾਂ। ਤੇ ਕੱਲ ਮੈਂ ਦੇਖ ਰਿਹਾ ਸੀ ਕਿਸਾਨ ਆਗੂਆਂ ਨੇ ਕੁਝ ਅੰਕੜੇ ਜਾਰੀ ਕੀਤੇ। ਉਹ ਕਹਿੰਦੇ ਵੀ ਦਿੱਲੀ ਦੇ ਵਿੱਚ 21,000 ਕਿਸਾਨ 2016 ਚ ਰਿਕਾਰਡ ਕੀਤਾ ਗਿਆ ਜੀ, ਤੇ ਉਹਨਾਂ ਚੋਂ ਹੁਣ ਕਿੰਨੇ ਕਿਸਾਨ ਬਾਹਰ ਆ ਗਏ ਤੇ ਉਮੀਦ ਕੀਤੀ ਜਾ ਰਹੀ ਕਿ ਅੱਜ ਦੀ ਤਰੀਕ 'ਚ ਉੱਥੇ 16-17,000 ਮਤਲਬ ਕਿ ਇੱਕ ਕਿਸਾਨ ਹੋਏਗਾ, 18,000 ਕਿਸਾਨ ਹੋਏਗਾ। ਠੀਕ ਹੈ, ਤੁਹਾਨੂੰ ਉਹਨਾਂ ਦਾ ਫਿਕਰ ਹੈ। ਜਿਹੜਾ ਪੰਜਾਬ ਹਰਿਆਣਾ ਦੇਸ਼ ਦੇ ਭੜੋਲੇ ਭਰਦਾ ਹੈ, ਲੱਖਾਂ ਕਿਸਾਨ ਨੇ, ਉਹਨਾਂ ਦਾ ਤੁਹਾਨੂੰ ਫਿਕਰ ਕਿਉਂ ਨਹੀਂ? ਉਹਨਾਂ ਨਾਲ ਮੁਲਾਕਾਤ ਲਈ ਸਮਾਂ ਕਿਉਂ ਨਹੀਂ? ਸੋ ਇਹ ਸਭ ਦੇ ਦਰਮਿਆਨ ਇਹ ਵੀ ਪਤਾ ਲੱਗਾ ਕਿ
ਸਰਕਾਰ ਨੇ ਆਪਣੇ ਦਮ ਤੇ 1-1, 2-2, 10-10, 20-20 ਕਿਸਾਨਾਂ ਦੇ 700 ਤੋਂ ਵੱਧ ਮਤਲਬ ਕਿ ਉਹ ਬਣਾਤੀਆਂ ਜੀ ਜਥੇਬੰਦੀਆਂ। ਠੀਕ ਹੈ। ਸੋ ਉਹਨੂੰ ਤੁਸੀਂ ਸਰਕਾਰੀ ਜਥੇਬੰਦੀਆਂ ਕਹਿ ਸਕਦੇ ਹੋ ਕਿ ਆਪਣੇ ਦਮ ਤੇ 700 ਸਰਕਾਰੀ ਜਥੇਬੰਦੀਆਂ ਬਣਾਤੀਆਂ ਤਾਂ ਕਿ ਉਹ ਹਰ ਇਸ ਜਥੇਬੰਦੀਆਂ ਦੀ ਗੱਲ, ਇਹਨਾਂ ਅੰਦੋਲਨਕਾਰੀ ਕਿਸਾਨਾਂ ਦੀ ਗੱਲ, ਜਾਇਜ਼ ਮੰਗ ਨੂੰ ਸਰਕਾਰੀ ਲਪੇਟ ਕੇ ਲਿਫਾਫੇ ਦੇ ਵਿੱਚ ਪੇਸ਼ ਕਰਨ ਕਿ ਨਹੀਂ ਜੇ ਤਾਂ ਬਹੁਤ ਵਧੀਆ। ਸੋ ਇਸ ਲਈ ਬਰਾਬਰ ਕਾਊਂਟ ਕਰਨ ਦੇ ਲਈ ਉਹਨਾਂ ਦੀ ਰਣਨੀਤੀ ਅਜਿਹੀ ਵੀ ਕੰਮ ਕਰ ਰਹੀ ਆ। ਇਸ ਨੂੰ ਚੈਲੰਜ ਕਰਨ ਦੀ ਲੋੜ ਆ। ਇਸ ਲਈ ਇਹ ਸਾਰੇ ਫਿਕਰਮੰਦੀਆਂ ਦੇ ਵਿੱਚੋਂ ਮੈਨੂੰ ਲੱਗਦਾ ਜਿਹੜੇ 11 ਮਹੀਨਿਆਂ ਤੋਂ ਬੈਠੇ ਨੇ ਜਾਂ 45 ਦਿਨਾਂ ਤੋਂ ਡੱਲਿਆਂ ਦੀ ਸਿਹਤ ਕਰਕੇ ਫਿਕਰਮੰਦ ਨੇ, ਅੱਜ ਉਹਨਾਂ ਨੂੰ ਨਵੀਂ ਤਾਕਤ, ਨਵੀਂ ਸਵੇਰ ਹੋਏਗੀ ਜਦੋਂ ਸਾਰੀਆਂ ਤਰ੍ਹਾਂ ਇਕੱਠੀਆਂ ਹੋਣਗੀਆਂ। ਇਹਦੇ ਨਾਲ ਵੀ ਪੋਜ਼ਿਟਿਵ ਸੁਣਿਆ ਜਾਊਗਾ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਥਕ ਮਾਮਲਿਆਂ ਦੇ ਵਿੱਚ, ਪੰਥਕ ਮਸਲਿਆਂ ਦੇ ਵਿੱਚ ਜਿਹੜੀ ਹਲਚਲ ਹੋ ਰਹੀ ਹੈ ਉਹਨਾਂ ਦੇ ਬਾਰੇ। ਚੀਮੇ ਤੋਂ ਬਾਅਦ ਕਹਿੰਦੇ ਹੁਣ ਧਾਮੀ ਸਾਹਿਬ ਨੇ ਵੀ ਜਥੇਦਾਰ ਰਘਬੀਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਹੈ ਜੀ। ਪ੍ਰਵੀਨ ਜੀ, ਧਾਮੀ ਸਾਹਿਬ ਅਕਸਰ ਕਹਿੰਦੇ ਰਹੇ ਨੇ ਕਿ ਸਾਡੀ ਤਾਂ ਮੁਲਾਕਾਤ ਰੂਟੀਨ 'ਚ ਹੁੰਦੀ ਹੈ। ਬਸ ਕਿਉਂਕਿ ਸਾਡਾ ਇਸ ਸਕੱਤਰੇਤ ਸਾਰੀ ਸੇਵਾ ਨਿਭਾਉਂਦਾ, ਉਹਨਾਂ ਨੂੰ ਅਮਲਾ ਫਲਾ ਅਸੀਂ ਉਹ ਸਾਰਾ ਉਪਲਬਧ ਕਰਾਉਂਦੇ ਹਾਂ। ਕੋਈ ਵੀ ਕਾਗਜ਼ੀ ਪੱਤਰੀ, ਚਿੱਠੀ ਪੱਤਰੀ ਕੰਮ ਹੈ, ਲਿਖਤ ਪੜ੍ਹਤ ਦਾ ਕੰਮ ਹੈ, ਸ਼੍ਰੋਮਣੀ ਕਮੇਟੀ ਨੇ ਕਰਨਾ ਹੈ। ਇਸ ਲਈ ਸਿੰਘ ਸਾਹਿਬ ਨਾਲ ਸਾਡੀ ਤਾਂ ਦਿਨ 'ਚ ਕਈ ਵਾਰ ਮੁਲਾਕਾਤ ਹੋ ਜਾਂਦੀ ਹੈ। ਪਰ ਦਿਨ, ਸਮਾਂ, ਸਬੱਬ, ਕਾਰਨ ਬਹੁਤ ਅਹਿਮ ਹੁੰਦੇ ਨੇ, ਬਹੁਤ ਅਹਿਮ ਹੁੰਦੇ। ਬਿਲਕੁਲ ਸਹੀ ਕਿਹਾ ਤੁਸੀਂ। ਤੋ ਉਹ ਪਤਾ ਲੱਗ ਜਾਂਦਾ ਕਿ ਤੁਸੀਂ ਕਿਸ ਅਚੇਚ ਕਾਜ ਲਈ ਮਿਲਣ ਜਾ ਰਹੇ ਹੋ। ਤੁਹਾਡੀਆਂ ਅੱਖਾਂ ਬਹੁਤ ਕੁਝ ਕਹਿ ਦਿੰਦੀਆਂ, ਤੁਹਾਡੀ ਕਦਮ ਚਾਲ ਬਹੁਤ ਕੁਝ ਕਹਿੰਦੀ ਹੈ, ਤੁਹਾਡਾ ਚਿਹਰਾ ਮੋਹਰਾ ਬਹੁਤ ਕੁਝ ਦੱਸਦਾ। ਬਿਲਕੁਲ ਸਹੀ। ਸੋ ਪਿਛਲੇ ਦਿਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਪਟਨਾ ਸਾਹਿਬ ਤੋਂ ਵਾਪਸ ਪਰਤੇ ਨੇ ਜੀ। ਇਹਨਾਂ ਦੇ ਨਾਲ ਕੁਝ ਇਹਨਾਂ ਦੇ ਦਫ਼ਤਰੀ ਸਾਥੀ ਵੀ ਸੀਗੇ ਜਿਹੜੇ ਸੀਨੀਅਰ ਅਹੁਦਿਆਂ ਤੇ ਕੰਮ ਕਰਦੇ ਨੇ। ਔਰ ਚੇਚ ਇਹ ਹੈ ਕਿ ਇਹਨਾਂ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਗਏ ਵੀ ਸੀ ਜੀ। ਇੱਕ ਪਾਸੇ ਸ਼੍ਰੋਮਣੀ ਕਮੇਟੀ 3 ਮੈਂਬਰੀ ਕਮੇਟੀ ਬਣਾ ਕੇ ਉਹਨਾਂ ਦੇ ਖਿਲਾਫ 1.5 ਮਹੀਨੇ ਦੀ ਜਾਂਚ ਛੇੜ ਬੈਠੀ ਹੈ ਤੇ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਹੋਇਆ। ਤੇ ਦੂਸਰੇ ਪਾਸੇ ਧਾਮੀ ਸਾਹਿਬ ਉਹਨਾਂ ਨਾਲ ਜਹਾਜ਼ 'ਚ ਸਫ਼ਰ ਜਾਣ ਦਾ ਵੀ, ਆਉਣ ਦਾ ਵੀ, ਰਹਿਣ ਦਾ ਵੀ, ਮੁਲਾਕਾਤਾਂ ਦਾ ਵੀ, ਉੱਥੇ ਸਾਰਾ ਕੁਝ ਦਿਨ ਬਿਤਾ ਕੇ ਆਏ ਨੇ। ਸੋ ਇੰਝ ਹੋ ਸਕਦਾ ਕਿ ਇਹ ਦੋ ਸ਼ਖਸੀਅਤਾਂ ਇਕੱਠੀਆਂ ਗਈਆਂ ਹੋਣ ਤੇ ਕੋਈ ਵਿਚਾਰੇ ਨਾ ਹੋਈ ਹੋਵੇ, ਕੋਈ ਗੱਲੇ ਨਾ ਹੋਈ ਹੋਵੇ, ਕੁਝ ਪਹਿਲੂ ਵਿਚਾਰੇ ਨਾ ਗਏ ਹੋਣ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਮੈਂ ਇਹ ਦਾਅਵੇ ਨਾਲ ਕਹਿ ਰਿਹਾ ਕਿ ਧਾਮੀ ਸਾਹਿਬ ਉਹ ਕਮੇਟੀ ਬਣਾਉਣ ਦੇ ਹੱਕ 'ਚ ਨਹੀਂ ਸੀ। ਧਾਮੀ ਸਾਹਿਬ ਉਹ ਜਾਂਚ ਕਰਾਉਣ ਦੇ ਹੱਕ 'ਚ ਨਹੀਂ ਸੀ। ਪਰ ਜਿਸ ਕਦਰ ਬਾਦਲ ਹਾਈ ਕਮਾਂਡ ਦਾ ਉਹਨਾਂ ਤੇ ਦਬਦਬਾ ਹੈ, ਉਸ ਦਬਦਬਾ 'ਚੋਂ ਨਿਕਲ ਕੇ ਨਾਰਾਜ਼ ਤੇ ਨਿਰਾਸ਼ ਹੋ ਕੇ ਘਰੇ ਬਹਿ ਗਏ ਸੀ। ਤੇ ਅੱਜ ਨਹੀਂ ਤਾਂ ਮੈਂ ਦਾਅਵੇ ਨਾਲ ਕਹਿਣਾ ਕਿ ਮਾਰਚ ਤੱਕ ਉਹਨਾਂ ਨੇ ਅਸਤੀਫਾ ਦੇਣ ਦਾ ਹੁਣ ਮਨ ਬਣਾ ਲਿਆ, ਉਹਨੂੰ ਮਾਰਚ ਤੱਕ ਰੋਕਿਆ ਗਿਆ। ਵੈਸੇ ਜਦੋਂ ਤੱਕ ਇਹ ਫੈਸਲੇ ਨਹੀਂ ਹੁੰਦੇ ਤਦ ਤੱਕ ਕੁਝ ਵੀ ਉਸ ਸਮੇਂ ਤੱਕ ਸਥਿਤੀ ਸਮਤਲ ਹੋ ਜਾਵੇ, ਸਹੀ ਹੋ ਜਾਵੇ ਤੇ ਹੋ ਸਕਦਾ ਉਹ ਅਗਲੇ ਪੈਂਡੇ ਲਈ ਤਿਆਰ ਹੋ ਜਾਣ। ਪਰ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਬੜੇ ਔਖੇ ਸੌਖੇ ਕਰਕੇ ਉਹਨਾਂ ਦੇ ਨੇੜਲਿਆਂ ਨੇ ਮਾਰਚ ਤੱਕ ਲਈ ਰੋਕਿਆ ਜੀ। ਤੇ ਇਸ ਲਈ ਉੱਥੋਂ ਵਾਪਸ ਪਰਤ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੁਲਾਕਾਤ ਲਈ ਜਾਣਾ, ਇਹਦਾ ਮਤਲਬ ਉਹਦੇ ਬਹੁਤ ਮਾਇਨੇ। ਔਰ ਖਾਸ ਕਰਕੇ ਉਸ ਦਿਨ ਕਿ ਇੱਕ ਦਿਨ ਪਹਿਲਾਂ ਅਕਾਲੀ ਵਫਦ ਦਲਜੀਤ ਸਿੰਘ ਚੀਮਾ ਦੀ ਉਹ 'ਚ ਮਿਲ ਕੇ ਆਇਆ ਹੋਵੇ। ਜਦੋਂ ਤੱਕ ਬੀਬੀ ਜਗੀਰ ਕੌਰ ਵਾਲਾ ਕਾਂਡ ਨਹੀਂ ਵਰਤਿਆ ਸੀ ਤਦ ਤੱਕ ਧਾਮੀ ਹੋਰੀ ਸਿੱਧੇ ਔਰ ਸਪਸ਼ਟ ਰੂਪ ਦੇ ਵਿੱਚ ਅਕਾਲੀ ਦਲ ਬਾਦਲ ਦੇ ਔਰ ਜਥੇਦਾਰ ਸਾਹਿਬਾਨ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰ ਰਹੇ ਸੀ, ਕੜੀ ਦਾ ਕੰਮ ਕਰ ਰਹੇ ਸੀ। ਬਿਲਕੁਲ ਡੈਮੇਜ ਕੰਟਰੋਲ ਕਰਦੇ ਸੀ। ਤੇ ਇਸ ਸਾਰੇ ਨੂੰ ਕੰਟਰੋਲ ਕਰਨ ਦੇ ਨਾਲ ਉਹ 2-3 ਵਾਰ ਤਾਂ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਨਾਲ ਲੈ ਕੇ ਗਏ। ਕਦੇ ਮਤਲਬ ਫਤਿਹਗੜ੍ਹ ਸਾਹਿਬ ਕਾਲਜ 'ਚ ਮੁਲਾਕਾਤ, ਕਦੇ ਕਿਤੇ ਮੁਲਾਕਾਤ, ਕਦੇ ਮੁਲਾਕਾਤਾਂ ਦਾ ਜ਼ਿਕਰ ਕਰਦੇ ਉਧਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਮੁਲਾਕਾਤ। ਸੋ ਇਹ ਸਾਰੀ ਪ੍ਰਕਿਰਿਆਵਾਂ ਚੱਲੀਆਂ ਨੇ। ਪਰ ਜਦੋਂ ਕੱਲ ਹੁਣ ਵਫਦ ਗਿਆ, ਵਫਦ 9-10 ਮੈਂਬਰੀ ਸੀ, ਉਹ 'ਚ ਨਾ ਧਾਮੀ ਸਾਹਿਬ ਸੀ, ਨਾ ਬਲਵਿੰਦਰ ਸਿੰਘ ਭੁੰਦੜ ਸੀ। ਇਹਦਾ ਮਤਲਬ ਬਾਦਲ ਦੇ ਘਰੇ ਵੀ ਇੱਕ ਖੋਤੜਾ ਹੈਗਾ ਹੁਣ। ਇੱਕ ਤਾਂ ਪਹਿਲਾਂ ਹੀ ਸੁਧਾਰ ਨਾਮ ਦੇ ਨਾਂ ਤੇ ਬਾਹਰ ਆ ਗਿਆ ਸੀਗਾ, ਚਾਹੇ ਉਹਨਾਂ ਨੇ ਚੱਕਵਾਂ ਚੁੱਲ੍ਹਾ ਸਮੇਟ ਲਿਆ, ਪਰ ਉਹ ਵੀ ਆਪਣੀਆਂ ਬੈਠਕਾਂ ਪੈਰਲਲ ਕਰਨ ਲੱਗ ਪਏ। ਅੱਜ ਵੱਡੀ ਬੈਠਕ ਸਮਝੋ ਬੇਦੀ ਹੋਰੀ ਕਰ ਰਹੇ ਨੇ ਜੀ। ਉਸ ਬੈਠਕ 'ਚ ਉਹਨਾਂ ਨੇ ਫੈਸਲੇ ਲੈਣੇ ਆ ਕੁਛ ਅਗਲੇ। ਇਹਨਾਂ ਦੇ ਅੱਜ 10 ਤਰੀਕ ਨੂੰ ਇੱਧਰ ਇਹਨਾਂ ਦੀ ਵਰਕਿੰਗ ਕਮੇਟੀ ਦੀ ਬੈਠਕ ਹੈ ਜੀ, 'ਚ ਅਸਤੀਫੇ ਪ੍ਰਵਾਨ ਕਰਨ ਦੀ ਕਵਾਇਦ ਆਉਣੀ ਹੈ। ਸੋ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਜਾਂ ਕੋਈ ਨੁਕਤਾ ਅਕਾਲੀ ਦਲ ਵਾਲੇ ਪੱਖ ਤੋਂ ਰਹਿ ਗਿਆ ਸੀ, ਉਹ ਨੁਕਤਾ, ਜਾਂ ਧਾਮੀ ਸਾਹਿਬ ਆਪਣੀ 7 ਮੈਂਬਰੀ ਕਮੇਟੀ ਦੇ ਨੁਕਤੇ ਦੇ ਹਵਾਲੇ ਨਾਲ ਕਿ ਭਾਈ ਉਹਨਾਂ ਨੇ ਤਾਂ ਮਨਜ਼ੂਰ ਨਹੀਂ ਕੀਤੀ, ਮੈਂ ਕੀ ਕਰਾਂ। ਦੂਜੀ ਧਿਰ ਕਹਿੰਦੀ ਹੈ ਕਿ ਅਸੀਂ 7 ਮੈਂਬਰੀ ਕਮੇਟੀ ਦੇ ਹਿਸਾਬ ਨਾਲ ਚੱਲਣ ਨੂੰ ਤਿਆਰ ਆ, ਫਿਰ ਮੈਂ ਕੀ ਕਰਾਂ। ਕੀ ਆਪਣੀ ਸਥਿਤੀ ਸਮਝਣ ਗਏ ਨੇ ਜਾਂ ਆਪਣੀ ਹਾਲਤ ਦੱਸਣ ਗਏ ਨੇ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਦਾ ਹੱਲ ਕੱਢਣ ਗਏ ਨੇ। ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਸਪਸ਼ਟ ਕਹਿ ਚੁੱਕੇ ਨੇ ਕਿ ਵੀ ਹੁਣ ਕੋਈ ਜਾਂਚ ਦੀ, ਕੋਈ ਕਾਸੇ ਦੀ ਲੋੜ ਨਹੀਂ, ਤੇ ਜੇ ਲੋੜ ਵੀ ਹੋਗੀ ਉਹ ਸਾਡੇ ਅਧਿਕਾਰ ਖੇਤਰ ਚ ਆਉਂਦੀ ਹੈ, ਸਾਨੂੰ ਸੌਂਪੋ। ਸੋ ਇਸ ਲਈ ਧਾਮੀ ਹੋਰਾਂ ਦੀ ਮੁਲਾਕਾਤ ਬਹੁਤ ਅਹਿਮ ਰਹੀ ਹੈ। ਉਹਦੇ ਬਹੁਤ
ਪਸਾਰੇ ਨੇ, ਉਹ ਪਸਾਰਿਆਂ ਦਾ ਅਸਰ ਰਸੂਖ ਤੁਹਾਨੂੰ ਅੱਜ 10 ਤਰੀਕ ਦੀ ਬੈਠਕ 'ਚ ਵੀ ਦਿਖ ਸਕਦਾ। ਸੋ ਅੱਜ 10 ਤਰੀਕ ਬਹੁਤ ਅਹਿਮ ਹੋਣ ਵਾਲੀ ਹੈ, ਚਾਹੇ ਖਨੌਰੀ ਬਾਰਡਰ ਦੇ ਉੱਤੇ ਏਕੇ ਵਾਲੀ ਪਹਿਲ ਕਦਮੀ ਹੋਵੇ, ਚਾਹੇ ਇੱਧਰ ਅਸਤੀਫੇ ਪ੍ਰਵਾਨ ਕਰਨ ਤੋਂ ਬਾਅਦ ਅਕਾਲੀ ਦਲ ਦੇ ਅਗਾਂਹ ਵਧਣ ਵਾਲੀ ਪਹਿਲੂ ਹੋਵੇ, ਉਹ ਸਾਰੇ ਪਹਿਲੂਆਂ ਤੇ ਨਜ਼ਰ ਰਹੇਗੀ। ਅਸਲ ਦੇ ਵਿੱਚ ਆਪਾਂ ਜਿਹੜਾ ਇਹਨਾਂ ਹਲਕਿਆਂ ਦੇ ਵਿੱਚ, ਪੰਥਕ ਹਲਕਿਆਂ ਦੇ ਵਿੱਚ ਜਾਂ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵਾਪਰਿਆ, ਆਪਾਂ ਹਰ ਉਸ ਐਪੀਸੋਡ, ਹਰ ਉਸ ਵਰਤਾਰੇ ਤੇ ਸ਼ਰਮਾ ਦੀ ਚਰਚਾ ਕੀਤੀ। ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਦੇ ਵਿੱਚ ਦੂਜੇ ਸੰਘਰਸ਼ ਜਿਹੜੇ ਚੱਲ ਰਹੇ ਨੇ ਜਾਂ ਦੂਜੇ ਜਿਹੜੇ ਮਸਲੇ ਚੱਲ ਰਹੇ ਨੇ, ਉਹਦੇ ਕਰਕੇ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਇਹਨਾਂ ਨੂੰ ਤਵੱਜੋ ਨਹੀਂ ਮਿਲੀ। ਤੇ ਇਹਦਾ ਮਤਲਬ ਇਹ ਨਹੀਂਗਾ ਕਿ ਅਕਾਲੀ ਦਲ ਦੇ ਆਗੂ ਫਾਰਗ ਹੋ ਗਿਆ, ਇਹਦਾ ਮਤਲਬ ਇਹ ਹੈ ਕਿ ਭਰੋਸੇਯੋਗਤਾ ਉਹਨਾਂ ਦੀ ਹੋਰ ਵੀ ਦਾਅ ਤੇ ਲੱਗ ਗਈ ਹੈ। ਉਹਨਾਂ ਦੀਆਂ ਗੱਲਾਂ 'ਚ ਕਿਸੇ ਨੂੰ ਯਕੀਨ ਨਹੀਂ ਰਿਹਾ ਹੋਣਾ, ਲੋਕ ਇੰਟਰਸਟ ਹੀ ਜਿਹੜੇ ਬਾਹਰ ਬੈਠੇ ਨੇ ਉਹਨਾਂ ਤੇ ਕਿਹੜਾ ਯਕੀਨ ਹੈ। ਹਾਂਜੀ, ਇਹ ਜਿਹੜੇ ਟੁੱਟ ਕੇ ਕਹਿੰਦੇ ਨੇ ਜੀ ਅਸੀਂ ਹੁਣ ਕੌਮ ਨਾਲ ਖੜੇ ਆ, ਪੰਥ ਨਾਲ ਖੜੇ ਆ, ਪੰਜਾਬ ਨਾਲ ਖੜੇ ਆ, ਤੇ ਤੁਸੀਂ ਪਾਰਟੀ ਦਾ ਨਾਂ ਤੇ ਨਿਸ਼ਾਨ ਬਚਾਉਣ ਦੇ ਲਈ ਰੌਲਾ ਐ ਪਾ ਰਹੇ ਹੋ ਕਿ ਨਹੀਂ ਜੀ ਸਾਨੂੰ ਤਾਂ ਐ ਹੋ ਜਾਊਗਾ, ਜਦੋਂ ਕਿ ਵਕੀਲਾਂ ਦਾ ਕਹਿਣਾ ਕਿ ਜੇ ਕੋਈ ਖਤਰਾ ਨਹੀਂਗਾ, ਤੁਸੀਂ ਜਾਣ ਕੇ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਤੋਂ ਭੱਜ ਰਹੇ ਹੋ। ਤੇ ਜਿਹੜੀ ਦੂਜੀ ਧਿਰ ਹੈ ਉਹ ਪਹਿਲਾਂ ਹੀ ਪਤਾ ਕਿ ਕੌਣ ਕੌਣ ਬੀਜੇਪੀ ਨਾਲ ਤਾਲਮੇਲ ਰੱਖਦਾ, ਕੌਣ ਕੌਣ ਨਹੀਂ ਰੱਖਦਾ, ਤੇ ਇਹ ਵਾਲੀ ਜਿਹੜੀ ਧਿਰ ਹੈ ਇਹ ਬੀਜੇਪੀ ਨਾਲ ਜਾਣ ਨੂੰ ਕਾਹਲੀ ਹੈ ਜੀ, ਤੇ ਸਵਾਲ ਰਿਸ਼ਤੇਦਾਰਾਂ ਦੇ ਖੜੇ ਕਰੀ ਜਾਂਦੇ ਨੇ। ਕ੍ਰੈਡੀਬਿਲਿਟੀ ਦੇ ਸਿਰ ਤੇ ਖੜੀ ਪਾਰਟੀ ਦੀ ਅੱਜ ਕ੍ਰੈਡੀਬਿਲਿਟੀ ਨਹੀਂ ਲੱਭ ਰਹੀ, ਉਹਦੇ ਲੀਡਰਾਂ ਦੀ ਕ੍ਰੈਡੀਬਿਲਿਟੀ ਅੱਜ ਦਾਅ ਤੇ ਲੱਗੀ ਹੋਈ। ਜਾਂਦਿਆਂ ਦੀ ਗੱਲ ਕਰੀਏ, ਇੱਕ ਅਜਿਹੀ ਖਬਰ ਦੀ ਜਿਹੜੀ ਸਮਾਜਿਕ ਵਰਤਾਰਿਆਂ ਦੇ ਵਿੱਚੋਂ ਨਿਕਲਦੀ ਹੈ, ਤਰਸ ਦੇ ਆਧਾਰ ਤੇ ਨੌਕਰੀ ਲੈ ਕੇ ਵੀ ਕਹਿੰਦੇ ਤਰਸ ਨਹੀਂ ਕੀਤਾ, ਲਹੂ ਚਿੱਟਾ ਹੋ ਗਿਆ। ਪ੍ਰਵੀਨ ਜੀ, ਬੜੀਆਂ ਮੱਧਭਾਗੀਆਂ ਘਟਨਾਵਾਂ ਕਈ ਵਾਰ ਸਾਡੇ ਸਮਾਜ 'ਚ ਵਾਪਰਦੀਆਂ ਜਿਹੜੀਆਂ ਝੰਜੋੜ ਦਿੰਦੀਆਂ। ਹਾਂਜੀ, ਇੱਕ ਮਾਂ ਦਾ ਪੁੱਤ ਜਿਹੜਾ ਸਰਕਾਰੀ ਨੌਕਰੀ ਕਰਦਾ ਸੀ, ਰੇਲਵੇ 'ਚ ਚੰਗੇ ਰੁਤਬੇ ਤੇ ਕੰਮ ਕਰਦਾ ਸੀ, ਉਸ ਦਾ ਇੱਕ ਪੁੱਤ ਰਿਕਸ਼ਾ ਚਲਾਉਂਦਾ ਤੇ ਇੱਕ ਪੁੱਤ ਬਿਮਾਰ ਹੈ, ਜੇਰੇ ਇਲਾਜ ਹੈ। ਤੋਂ 3 ਪੁੱਤਾਂ ਦੀ ਮਾਂ, ਉਸ ਸਮੇਂ ਉਹਦਾ ਲੱਕ ਟੁੱਟ ਜਾਂਦਾ ਜਦੋਂ ਨੌਕਰੀ ਕਰਨ ਵਾਲਾ ਪੁੱਤ ਇਸ ਜਾਨ ਤੋਂ ਤੁਰ ਜਾਂਦਾ। ਤੇ ਉਸ ਪੁੱਤ ਦੇ ਤੁਰਨ ਦੇ ਜਾਣ ਤੋਂ ਬਾਅਦ ਉਸ ਦੀ ਧਰਮ ਪਤਨੀ ਨੂੰ, ਮਤਲਬ ਇਸ ਮਾਤਾ ਦੀ ਨੂੰਹ ਨੂੰ, ਉਹਦੀ ਥਾਂ ਦੇ ਉੱਤੇ ਤਰਸ ਦੇ ਆਧਾਰ ਤੇ ਨੌਕਰੀ ਮਿਲ ਜਾਂਦੀ ਹੈ ਜੀ। ਨੌਕਰੀ ਮਿਲਣ ਤੋਂ ਬਾਅਦ ਉਹ ਆਪਣੇ ਜਵਾਕ ਨੂੰ ਉਂਗਲ ਲਾ ਕੇ ਸਹੁਰਿਆਂ ਦਾ ਘਰ ਪਿੰਡ ਛੱਡ ਕੇ ਤੁਰ ਜਾਂਦੀ ਹੈ। ਠੀਕ ਹੈ ਜੀ। ਤੇ ਇਹ ਬੇਬੇ ਉਹਨੂੰ ਰੋਕਣ ਲਈ ਉਹ ਕਹਿੰਦੀ ਕਿ ਮੈਂ ਤਾਂ ਪੁੱਤ ਗਵਾਇਆ, ਕਿ ਨੂੰਹ ਤੇ ਪੋਤਾ ਕਿਉਂ ਚੱਲੇ ਮੇਰੇ, ਤੇ ਆਪਣਾ ਤਾਂ ਚੁੱਲ੍ਹਾ ਉਹਦੇ ਜਾਣ ਦੀ ਬੁਝ ਗਿਆ ਸੀਗਾ, ਜੇ ਤੂੰ ਵੀ ਚੱਲ ਗਈ ਤਾਂ ਜਮਾਂ ਹੀ ਬੁਝੂਗਾ, ਫਿਰ ਕਮਾਊਗਾ ਖਾਊਗਾ ਕੌਣ। ਤੇ ਜਦੋਂ ਕਿਤੇ ਖੈਰ ਨਹੀਂ ਪਈ ਤਾਂ ਪਿੰਡ ਵਾਲਿਆਂ ਨੇ, ਆਪਸੀ ਰਿਸ਼ਤੇਦਾਰਾਂ ਨੇ ਮਿਲ ਪਹੁੰਚ ਕੇ ਫੈਮਿਲੀ ਕੋਰਟ 'ਚ ਕੇਸ ਕਰਾਤਾ। ਠੀਕ ਹੈ। ਫੈਮਿਲੀ ਕੋਰਟ ਦੇ ਵਿੱਚ ਇਹ ਫੈਸਲਾ ਆ ਗਿਆ ਵੀ ਕਿ ਉਸ ਔਰਤ ਨੂੰ, ਇਹਨਾਂ ਨੂੰ ਹਰਜਾਨਾ ਕੁਝ ਨਾ ਕੁਝ ਦੇਣਾ ਪਿਆ ਕਰੂਗਾ, ਹਰ ਮਹੀਨੇ ਕੁਝ ਉਹ 'ਚੋਂ ਦੇਣਾ ਪਊਗਾ। ਪਰ ਉਹ ਬੀਬੀ ਇਸ ਗੱਲ ਤੇ ਹਾਮੀ ਭਰਨ ਲਈ ਤਿਆਰ ਨਹੀਂ ਸੀ। ਉਹ ਕਹਿੰਦੀ ਇਹਦੇ ਕੋਲ ਤਾਂ 2 ਮੁੰਡੇ ਹੈਗੇ, ਮੈਨੂੰ ਤਾਂ ਉਹ ਖਾ ਦੇਣਗੇ, ਮੈਂ ਤਾਂ ਆਪਣਾ ਪਰਿਵਾਰ ਪਾਲਣਾ, ਮੇਰਾ ਤਾਂ ਆਪਣਾ ਮਸਲਾ। ਮਤਲਬ ਜਿਹੜੀ ਮਾਂ ਨੇ ਕਿਸ ਤੰਗੀਆਂ ਤੁਰਸੀਆਂ 'ਚ ਇੱਕ ਜਵਾਕ ਆਪਣਾ ਪੜ੍ਹਾਇਆ ਹੋਊਗਾ, ਕਿਵੇਂ ਉਹਨੂੰ ਨੌਕਰੀ ਤੱਕ ਲੈ ਕੇ ਗਈ ਹੋਊਗੀ, ਅੱਜ ਉਹ ਇਸ ਪੱਖੋਂ ਵੀ ਕਿ ਪੁੱਤ ਜਾਣ ਤੋਂ ਬਾਅਦ ਉਹਦੇ ਘਰੇ ਚੁੱਲ੍ਹਾ ਵੀ ਨਾ ਮੰਗੇ। ਤੇ ਆਖਰ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਆ ਗਿਆ। ਠੀਕ ਹੈ ਜੀ। ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਕਹਿੰਦੇ ਵੀ ਸਾਰੀਆਂ ਗੱਲਾਂ ਕਾਨੂੰਨੀ ਨਹੀਂ ਹੁੰਦੀਆਂ, ਕੁਝ ਗੱਲਾਂ ਸਮਾਜਿਕ ਵੀ ਹੁੰਦੀਆਂ, ਨੈਤਿਕ ਵੀ ਹੁੰਦੀਆਂ। ਇਹ ਹੋ ਸਕਦਾ ਕਾਨੂੰਨੀ ਤੌਰ ਤੇ ਬੀਬੀ ਤੇਰਾ ਹੱਕ ਬਣਦਾ ਹੋਵੇ ਕਿ ਸਾਰਾ ਕੁਝ ਤੇਰਾ ਹੈ, ਪਰ ਕੁਝ ਸਮਾਜਿਕ ਜ਼ਿੰਮੇਵਾਰੀਆਂ, ਕੁਝ ਨੈਤਿਕ ਜ਼ਿੰਮੇਵਾਰੀਆਂ, ਕੁਝ ਜ਼ਮੀਰ ਨਾਲ ਜੁੜੀਆਂ ਗੱਲਾਂ ਵੀ ਹੁੰਦੀਆਂ। ਸੋ ਕਹਿੰਦੇ ਕਿ 80,000 ਰੁਪਇਆ ਤੈਨੂੰ ਤਨਖਾਹ ਮਿਲਦੀ ਆ, ਤੇ ਉਹ ਚੋਂ ਤੈਨੂੰ 10,000 ਹੀ ਇਸ ਮਾਤਾ ਨੂੰ ਦੇਣ ਲਈ ਕਿਹਾ ਗਿਆ। ਜਾਂ ਤਾਂ ਨਾਲ ਰਹਿ ਕੇ ਸੇਵਾ ਸੰਭਾਲ ਕਰ ਲੈ, ਜਾਂ ਹਰ ਮਹੀਨੇ 10,000 ਦੇ ਦੇ। ਜੇ ਤੇਰਾ 70,000 ਚ ਗੁਜ਼ਾਰਾ ਨਹੀਂ ਹੁੰਦਾ, ਫਿਰ ਤੇਰਾ 80,000 ਚ ਵੀ ਨਹੀਂ ਹੋਣਾ ਜੀ। ਸੋ ਫਿਰ ਅਦਾਲਤ ਨੇ ਇਸ ਚਿੱਟੇ ਹੋਏ ਲਹੂ ਨੂੰ ਤਾੜਨਾ ਕਰਦਿਆਂ ਕਿਹਾ ਕਿ ਤੈਨੂੰ ਹਰ ਮਹੀਨੇ 10,000 ਇਸ ਮਾਤਾ ਨੂੰ ਦੇਣਾ ਪਊਗਾ। ਬੇਸ਼ੱਕ 10,000 ਨਾਲ 3 ਜੀਆਂ ਦਾ ਗੁਜ਼ਾਰਾ ਤਾਂ ਨਹੀਂ ਹੋਣ ਵਾਲਾ, ਹਨਾ, ਪਰ ਫਿਰ ਵੀ ਹੁਣ ਘੱਟੋ ਘੱਟ ਚੁੱਲ੍ਹੇ ਤੇ ਫੁਲਕਾ ਜ਼ਰੂਰ ਪੱਕ ਜਾ ਕਰੂਗਾ, ਬਸ ਇੰਨਾ ਕੁ ਆਸਰਾ ਮਿਲਿਆ। ਸੋ ਇਹ ਖਬਰ ਸਾਡੇ ਗਵਾਂਢੀ ਸੂਬੇ ਹਰਿਆਣੇ ਦੇ ਸੋਨੀਪਤ ਖੇਤਰ ਨਾਲ ਸੰਬੰਧਿਤ ਹੈ। ਜੀ ਬਿਲਕੁਲ। ਦੇਖੋ, ਇਹੀ ਤਾਂ ਗੱਲ ਹੈ ਕਿ ਹਰ ਚੀਜ਼ ਕਾਨੂੰਨ ਨੇ ਥੋੜ੍ਹਾ ਤੈਅ ਕਰਨੀ ਹੈ। ਕਾਨੂੰਨ, ਜਿਹੜੀਆਂ ਨੈਤਿਕ ਸਿੱਖਿਆਵਾਂ ਨੇ, ਤਾਂ ਬੰਦੇ ਦੇ ਆਪ ਦੇ ਉੱਪਰ ਨੇ, ਸਮਾਜ ਦੇ ਆਪ ਦੇ ਉੱਪਰ ਨੇ। ਤੇ ਜਿਹੜੀ ਮਾਤਾ ਨੇ ਹੁਣ ਸ਼ਰਮਾ ਜੀ ਪਾਲ ਪੋਸ ਕੇ ਏਡਾ ਵੱਡਾ ਕੀਤਾ, ਹੁਣ ਕੋਈ ਉਮੀਦ ਵੀ ਤਾਂ ਰੱਖਦੇ ਆ ਨਾ ਮਾਪੇ ਕਿ ਆਹ ਹੋਊਗਾ ਉਹ ਹੋਊਗਾ, ਭਾਵੇਂ ਨੌਕਰੀ ਫਰਜ਼ ਵੀ ਬਣਦਾ। ਹਾਂਜੀ, ਫਰਜ਼ ਵੀ ਬਣਦਾ, ਬਿਲਕੁਲ। ਨੌਕਰੀ ਭਾਵੇਂ ਚਲੋ ਲੀਗਲੀ ਕਾਨੂੰਨੀ ਤੌਰ ਤੇ ਬੀਬੀ ਨੂੰ ਮਿਲਣੀ ਹੈ, ਪਰ ਉਹ ਬੀਬੀ ਦੇ ਕਿਹੜਾ ਫਰਜ਼ ਨਹੀਂ, ਉਹ ਵੀ ਤਾਂ ਇਸ ਪਰਿਵਾਰ ਦੇ ਵਿੱਚੋਂ ਹੀ ਹੈ ਨਾ। ਜੇ ਕੋਈ ਨਵਾਂ ਜੀ ਆਉਂਦਾ ਤੇ ਉਹਨੂੰ ਪਰਿਵਾਰ ਦਾ ਅੰਗ ਹੀ ਮੰਨਿਆ ਜਾਂਦਾ ਨਾ।
ਸੋ ਬਿਲਕੁਲ ਇਹ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਘਟਨਾਵਾਂ ਨੇ। ਕਈ ਵਾਰੀ ਆਪਾਂ ਇਹੋ ਜਿਹੀਆਂ ਘਟਨਾਵਾਂ ਵੀ ਵਾਪਰੀਆਂ ਨੇ, ਵੇਖੀਆਂ ਨੇ, ਜਿੱਥੇ ਕਿਸੇ ਨੌਜਵਾਨ ਪੁੱਤ ਦਾ ਚਲਾਣਾ ਹੋ ਗਿਆ, ਪਰ ਉਹ ਨੂੰਹ ਉਸੇ ਘਰੇ ਰਹੀ ਤੇ ਨਾ ਸਿਰਫ ਉਹਨੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਪਾਲਣ ਪੋਸ਼ਣ ਬਿਲਕੁਲ। ਕੀਤਾ, ਬਲਕਿ ਇੱਕ ਪੁੱਤ ਦੇ ਤੌਰ ਤੇ ਨੂੰਹ ਦੇ ਤੌਰ ਤੇ ਵੀ ਜਿਹੜੇ ਕੰਮ ਸੀ ਉਹ ਕੀਤੇ ਸਾਰੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।